ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਧੰਨਵਾਦ ਜੀ ਆਇਆਂ ਨੂੰ। ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਜੁਬਾ ਸਿਟੀ, 96.5 FM ਜੁਬਾ ਸਿਟੀ, 1470 AM ਸੈਕਰਾਮੈਂਟੋ, 1300 AM ਫ੍ਰਿਜ਼ਨੋ, 104.5 FM ਫ੍ਰਿਜ਼ਨੋ, 1350 AM ਬੇਕਰਸਫੀਲਡ, ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਤੁਸੀਂ ਜਿਹੜੇ ਜਿੰਨੇ ਵੀ ਰੇਡੀਓ ਸਟੇਸ਼ਨ ਸੁਣ ਰਹੇ ਹੋ, ਸੈਨੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ, ਆਈਫੋਨ ਅਤੇ ਐਂਡਰੋਇਡਸ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ ਅਤੇ ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 12 ਤਰੀਕ ਆ ਅਤੇ ਦਿਨ ਜਿਹੜਾ ਉਹ ਸੋਮਵਾਰ ਆ ਜੀ। ਹਰਜੋਤ ਸਿੰਘ ਜੀ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪਾਂਸਰ ਸਹਿਯੋਗੀ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਤਨੁੱਤਾ ਯੂਨੀਵਰਸਿਟੀ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਗੁਰਮੀਤ ਸਿੰਘ ਗਿੱਲ ਕਲੋਵਿਸ, ਸਤਨਾਮ ਸਿੰਘ ਯੂਨੀਵਰਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਿੰਦਰ ਧਾਰੀਵਾਲ ਬੇਕਰਸਫੀਲਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅਤੇ ਹਰਜੋਤ ਸਿੰਘ ਜੀ, ਖਬਰਾਂ ਦਾ ਉੱਤੇ ਅੱਜ ਦੀਆਂ ਬੜੀਆਂ ਅਹਿਮ ਖਬਰਾਂ ਨੇ। ਤੇ ਹਾਂਜੀ, ਧੰਨਵਾਦ ਕਰਦਾ। ਹਾਂਜੀ, ਮੈਂ ਦੱਸ ਜਾਈਏ ਜੀ, ਬਿਲਕੁਲ। ਸੋ ਇਮੀਗ੍ਰੇਸ਼ਨ ਦੀਆਂ ਖਬਰਾਂ ਅੱਜ ਜਿਹੜੀਆਂ ਅਹਿਮ ਰਹਿਣਗੀਆਂ। ਪਹਿਲਾਂ ਕੁਛ ਖਬਰਾਂ ਕਰਾਂਗੇ, ਫਿਰ ਇਮੀਗ੍ਰੇਸ਼ਨ ਦੀ ਇੱਕ ਵੱਡਾ ਰੂਲ ਜਿਹੜਾ ਉਹ ਆਇਆ ਆ, ਉਸ ਦੇ ਬਾਰੇ ਜਿਹੜੀ ਆਪਾਂ ਉਹ ਗੱਲਬਾਤ ਆ ਉਹ ਆਪਣੇ ਸਰੋਤਿਆਂ ਦੇ ਨਾਲ ਕਰਾਂਗੇ। ਪਰ ਉਸ ਤੋਂ ਪਹਿਲਾਂ ਜਿਹੜੀਆਂ ਕੁਛ ਅਹਿਮ ਖਬਰਾਂ ਉਹ ਦੱਸਾਂਗੇ। ਅਤੇ ਨਾਲ ਦੇ ਨਾਲ ਜਿਹੜੇ ਆਪਣੇ ਸਾਰੇ ਜਿਹੜਾ ਸ਼ਨਿਚਰਵਾਰ ਨੂੰ ਬਹੁਤ ਹੀ ਇੱਕ ਵਧੀਆ ਕਵੀ ਦਰਬਾਰ, ਜਿਹੜਾ ਧਾਰਮਿਕ ਕਵੀ ਦਰਬਾਰ ਹੋ ਗਿਆ, ਉਸ ਦੇ ਬਾਰੇ ਆਪਾਂ ਜਿਹੜੇ ਸਰੋਤਿਆਂ ਦੇ ਨਾਲ ਜਾਣਕਾਰੀ ਦਿੰਦੇ ਜਾਈਏ। ਸ਼ਨਿਚਰਵਾਰ ਨੂੰ ਜਿਹੜਾ ਵਿਸ਼ੇਸ਼ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਹਨਾਂ ਦੇ ਆਗਮਨ ਪੁਰਬ ਦੇ ਸੰਬੰਧ ਦੇ ਵਿੱਚ, 550ਵੇਂ ਆਗਮਨ ਪੁਰਬ ਦੇ ਸੰਬੰਧ ਦੇ ਵਿੱਚ ਪੰਜਾਬੀ ਰੇਡੀਓ USA ਅਤੇ ਪੰਜਾਬੀ ਕਲਚਰਲ ਸੈਂਟਰ USA ਦੇ ਸਾਂਝੇ ਯਤਨਾਂ ਦੇ ਸਦਕਾ ਜਿਹੜਾ ਕਵੀ ਦਰਬਾਰ, ਧਾਰਮਿਕ ਕਵੀ ਦਰਬਾਰ ਲਿਖਿਆ ਗਿਆ ਸੀ, ਜਿਹੜਾ ਕਿ ਪੰਜਾਬੀ ਰੇਡੀਓ USA ਦੇ ਮੇਨ ਹੈੱਡਕੁਆਟਰਸ ਸੈਨ ਹੋਜ਼ੇ ਸਟੂਡੀਓ ਦੇ ਵਿੱਚ ਹੋਇਆ, ਜਿਸ ਦੇ ਵਿੱਚ 20 ਤੋਂ ਵੱਧ 22 ਕਵੀਆਂ ਨੇ ਜਿਹੜਾ ਇਸ ਦੇ ਵਿੱਚ ਭਾਗ ਲਿਆ। ਦੂਰੋਂ ਨੇੜਿਓਂ ਜਿਹੜੇ ਆ ਕਵੀ ਜਨ ਜਿਹੜੇ ਉਹ ਇੱਥੇ ਪਹੁੰਚੇ, ਕਵੀ ਕਵਿਤਰੀਆਂ ਜਿਹੜੀਆਂ ਇੱਥੇ ਉਹ ਆਈਆਂ, ਉਹਨਾਂ ਨੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਸਤਤ ਦੇ ਵਿੱਚ ਉਹਨਾਂ ਦੇ ਜਿਹੜੀਆਂ ਦਿੱਤੀਆਂ ਹੋਈਆਂ, ਉਹਨਾਂ ਦੇ ਦਿੱਤੇ ਹੋਏ ਉਪਦੇਸ਼ਾਂ ਨੂੰ ਲੈ ਕੇ, ਉਹਨਾਂ ਨੂੰ ਲੈ ਕੇ ਜਿਹੜੇ ਆ ਉਹ ਆਪਣੀਆਂ ਰਚਨਾਵਾਂ ਜਿਹੜੀਆਂ ਸਾਰਿਆਂ ਦੇ ਨਾਲ ਸਾਂਝੀਆਂ ਕੀਤੀਆਂ। ਇਹ ਜਿਹੜਾ ਪ੍ਰੋਗਰਾਮ ਆ ਪੰਜਾਬੀ ਰੇਡੀਓ USA ਦੇ ਫੇਸਬੁੱਕ ਦੇ ਉੱਤੇ ਲਾਈਵ ਵੀ ਚੱਲਿਆ, ਅਤੇ ਨਾਲ ਦੇ ਨਾਲ ਪੂਰੇ ਪੰਜਾਬੀ ਰੇਡੀਓ USA ਦੇ ਗਲੋਬਲ ਨੈਟਵਰਕ ਦੇ ਉੱਤੇ ਇਹ ਸਾਰਾ ਪੂਰਾ ਸਮਾਂ ਜਿਹੜਾ 2.5 ਘੰਟੇ ਤੋਂ ਬਾਅਦ 3 ਘੰਟੇ ਤਕਰੀਬਨ ਜਿਹੜਾ ਇਹ ਪ੍ਰੋਗਰਾਮ ਆ ਉਹ ਚੱਲਦਾ ਰਿਹਾ। ਸੋ ਸਾਰਿਆਂ ਦਾ ਹੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਹਰਭਜਨ ਢਿੱਲੋਂ ਹੋਣੀ ਅਤੇ ਉਹਨਾਂ ਦੇ ਸਾਥੀਆਂ ਦੇ ਦੁਆਰਾ ਮਿਲ ਜੁਲ ਕੇ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਆ ਉਹ ਯਤਨ ਕਰਕੇ ਇੰਨੇ ਕਵੀ ਜਿਹੜੇ ਆ ਉਹ ਇਕੱਤਰ ਹੋਏ, ਜਿਸ ਦੇ ਵਿੱਚ ਬਹੁਤ ਚਰਚਿਤ ਜੇ ਨਾਂ ਆਪਾਂ ਕਹੀਏ, ਅਜੀਤ ਜਲੰਧਰੀ ਜੀ, ਈਸ਼ਰ ਸਿੰਘ ਮੋਮਨ ਹੋਣੀ, ਜਿਨ੍ਹਾਂ ਦੀ ਉਮਰ 94 ਸਾਲ ਸੀਗੇ। ਬੜੀ ਵਧੀਆ ਉਹਨਾਂ ਦੀ ਅਜੇ ਹਾਲ ਦੀ ਘੜੀ ਦੀ ਸਿਹਤ ਬਹੁਤ ਵਧੀਆ ਆ, ਅਤੇ ਉਹ ਖੁਦ ਉਹਨਾਂ ਨੇ ਆ ਕੇ ਜਿਹੜਾ ਆਪਣਾ ਰਚਨਾ ਜਿਹੜੀ ਉਹ ਸਾਂਝੀ ਕੀਤੀ। ਹੋਰ ਸੀਰਤ ਹੁਣੀ, ਲਾਜ ਨੀਲਮ ਸੈਣੀ ਹੁਣੀ, ਸੈਣੀ ਜਿਹੜੇ ਆ ਉਹ ਪਹੁੰਚੇ ਹੋਏ ਸੀਗੇ ਦੂਰੋਂ ਨੇੜਿਓਂ ਜਿਹੜੀਆਂ ਸੰਸਥਾਵਾਂ, ਸੈਕਰਾਮੈਂਟੋ ਤੋਂ ਇੰਦਰਜੀਤ ਸਿੰਘ ਗਰੇਵਾਲ, ਉਹਨਾਂ ਦੇ ਸਾਰੀ ਸਾਹਿਤ ਸਭਾ ਵਾਲੇ ਪਹੁੰਚੇ ਸੀਗੇ। ਸੋ ਸਾਰਿਆਂ ਦਾ ਹੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਵੀ ਉਹਨਾਂ ਨੇ ਇਸ ਕਵੀ ਦਰਬਾਰ ਨੂੰ ਜਿਹੜਾ ਉਹ ਸਫਲ ਬਣਾਇਆ, ਅਤੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਪੁਰਬ ਦੇ ਸੰਬੰਧ ਦੇ ਵਿੱਚ ਇਹ ਜਿਹੜਾ ਧਾਰਮਿਕ ਕਵੀ ਦਰਬਾਰ ਆ, ਉਸ ਦੇ ਵਿੱਚ ਜਿਹੜਾ ਉਹ ਹਿੱਸਾ ਲਿਆ। ਪੰਜਾਬੀ ਰੇਡੀਓ USA ਅਤੇ ਪੰਜਾਬੀ ਕਲਚਰ ਸੈਂਟਰ USA ਇਹਨਾਂ ਸਭਨਾਂ ਦਾ ਹੀ ਆਏ ਹੋਏ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਜੀ। ਸੋ ਆਈਏ ਅੱਜ ਦੀਆਂ ਖਬਰਾਂ ਵੱਲ। ਰਾਜਕਨਵੀਰ ਸਿੰਘ ਜੀ, ਪਿਛਲੇ ਲਗਭਗ 2-3 ਸਾਲ ਤੋਂ ਆਪਾਂ ਜਿੰਨੇ ਵੀ ਪੰਜਾਬੀ ਰੇਡੀਓ USA ਦੇ ਸਰੋਤੇ ਹੈਗੇ ਆ ਜੀ, ਉਹਨਾਂ ਨੂੰ ਦੱਸਦੇ ਰਹੇ ਆ ਵੀ ਕਿਸ ਤਰ੍ਹਾਂ ਜਿਹੜਾ ਇਮੀਗ੍ਰੇਸ਼ਨ ਹੈਗੀ ਆ ਉਹ ਤੁਹਾਡੇ 'ਤੇ ਅਫੈਕਟ ਕਰੂਗੀ, ਚਾਹੇ ਤੁਸੀਂ ਗ੍ਰੀਨ ਕਾਰਡ ਹੋਲਡਰ ਆ, ਚਾਹੇ ਤੁਸੀਂ ਸਿਟੀਜ਼ਨਸ਼ਿਪ ਵਾਲੇ ਆ। ਕਈਆਂ ਦੀਆਂ ਸਾਨੂੰ ਕਾਲਾਂ ਵੀ ਆਉਂਦੀਆਂ ਰਹੀਆਂ ਵੀ ਪੰਜਾਬੀ ਰੇਡੀਓ USA ਵਾਲੇ ਐਵੇਂ ਡਰਾਉਂਦੇ ਰਹਿੰਦੇ ਆ, ਪਰ ਕਈਆਂ ਦੀਆਂ ਸਾਨੂੰ ਪੋਜ਼ੀਟਿਵ ਕਾਲਾਂ ਵੀ ਬਹੁਤ ਆਈਆਂ ਵੀ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਹਰ ਚੀਜ਼ ਅਪਡੇਟ ਕਰਦੇ ਰਹੇ ਆ। ਬਹੁਤ ਸਾਰੇ ਆਪਣੇ
ਜਿਹੜੇ ਹੈਗੇ ਆ ਸਰੋਤੇ ਉਹ ਸਿਟੀਜ਼ਨ ਵੀ ਬਣੇ ਆ। ਅਤੇ ਉਹੀ ਗੱਲ ਹੋਈ ਜੋ ਆਪਾਂ ਕਿਹਾ ਸੀ, ਬਹੁਤ ਹੀ ਸਖਤ ਰੂਲ ਜਿਹੜਾ ਆ ਉਹ ਬਣਨ ਜਾ ਰਿਹਾ ਹੈ। ਜੀ ਬਿਲਕੁਲ। ਸੋ ਪਬਲਿਕ ਚਾਰਜ ਦਾ ਜਿਹੜਾ ਮਾਮਲਾ ਹੈ ਉਸ ਦੇ ਬਾਰੇ ਜਿਹੜੀ ਆਪਾਂ ਕਰਾਂਗੇ। ਉਸ ਤੋਂ ਪਹਿਲਾਂ ਜਿਹੜੀਆਂ ਕੁਝ ਅਹਿਮ ਖਬਰਾਂ ਹੈ ਉਹ ਆਪਾਂ ਆਪਣੇ ਜਿਹੜੇ ਹਰਜੋਤ ਸਿੰਘ ਜੀ ਸਰੋਤਿਆਂ ਦੇ ਨਾਲ ਸਾਂਝੀਆਂ ਕਰਦੇ ਜਾਈਏ। ਫਿਰ ਇਮੀਗ੍ਰੇਸ਼ਨ ਦੀ ਇਹ ਜਿਹੜੀ ਵਿਸ਼ੇਸ਼ ਖਬਰ ਆ, ਕੀ ਚੇਂਜਸ ਦੇ ਬਾਰੇ ਇਸ ਦੇ ਬਾਰੇ ਹੈਗਾ ਪਬਲਿਕ ਚਾਰਜ ਬਾਰੇ, ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਤੁਸੀਂ ਵੀ ਜ਼ਰੂਰ ਆਪਣੇ ਜਿਹੜੇ ਸਰੋਤੇ ਜੇ ਕੋਈ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ ਉਹ ਤੁਸੀਂ ਸਟੂਡੀਓ 'ਚ ਕਾਲ ਕਰਕੇ ਕਰ ਸਕੋਗੇ 408-272-5200 ਦੇ ਉੱਤੇ। ਜੇ ਪਹਿਲੀ ਗੱਲ ਕਰਦੇ ਜਾਈਏ, ਬੀਤੇ ਦਿਨਾਂ ਦੇ ਵਿੱਚ ਜਿਹੜਾ ਵੀਕਐਂਡ ਦੇ ਉੱਤੇ ਹਰਜੋਤ ਸਿੰਘ ਜੀ ਜਿਹੜਾ ਐਪਸਟੀਨ ਸੀਗਾ ਉਸ ਦੀ ਕਥਿਤ ਤੌਰ ਦੇ ਉੱਤੇ ਕਹਿੰਦੇ ਉਸਨੇ ਸੁਸਾਈਡ ਕਰ ਲਿਆ ਸੀਗਾ ਅਤੇ ਉਹ ਸੁਸਾਈਡ ਵਾਚ ਲਿਸਟ ਦੇ ਉੱਤੇ ਵੀ ਸੀਗਾ। ਅਤੇ ਜਿਹੜੇ ਅਟਾਰਨੀ ਜਨਰਲ ਵਿਲੀਅਮ ਬਾਰ ਆ ਉਹ ਕਾਫੀ ਜਿਹੜੇ ਇਸ ਟਾਈਮ ਮੈਨਹੈਟਨ ਦੀ ਜੇਲ੍ਹ ਦੇ ਦੁਆਲੇ ਜਿਹੜੇ ਉਹ ਹੋਏ ਪਏ ਨੇ ਵੀ ਬੰਦਾ ਜਿਹੜਾ ਇੱਕ ਸੁਸਾਈਡ ਵਾਚ ਦੇ ਉੱਤੇ ਹੋਵੇ ਵੀ ਉਸ ਦੀ ਮੌਤ ਜਿਹੜੀ ਉਹ ਕਿੱਦਾਂ, ਉਹ ਸੁਸਾਈਡ ਫਿਰ ਵੀ ਜਿਹੜਾ ਆ ਉਹ ਕਿੱਦਾਂ ਕਰ ਗਿਆ ਹੋਵੇ। ਸੋ ਇਹ ਜਿਹੜੇ ਆ ਉਹ ਹੁਣ ਦੇਖਣ ਵਾਲੀ ਗੱਲ ਆ ਉਹ ਰਹੂਗੀ। ਇਸ ਦੇ ਉੱਤੇ ਜਿਹੜੇ ਕਾਫੀ ਗੰਭੀਰ ਜਿਹੜੇ ਦੋਸ਼ ਸੀਗੇ, ਸੈਕਸ ਟਰੈਫਿਕਿੰਗ ਦੇ, ਬੱਚੀਆਂ ਦੇ ਨਾਲ ਸਰੀਰਕ ਸ਼ੋਸ਼ਣ ਅਤੇ ਉਹਨਾਂ ਨੂੰ ਜਿਹੜਾ ਸੈਕਸ ਦੇ ਲਈ ਵੇਚਣ ਖਰੀਦਣ ਦਾ ਜਿਹੜਾ ਖਰੀਦੋ ਫਰੋਖਤ ਵਾਲਾ ਕੰਮ ਜਿਹੜਾ ਇਹ ਵੀ ਕਰੀ ਜਾਂਦਾ ਸੀ। 66 ਸਾਲ ਇਸ ਐਪਸਟੀਨ ਦੀ ਜਿਹੜੀ ਉਮਰ ਦੱਸੀ ਜਾਂਦੀ ਸੀ। ਜਿਸ ਦਿਨ ਹਰਜੋਤ ਸਿੰਘ ਜੀ ਡਾਕੂਮੈਂਟ ਰਿਲੀਜ਼ ਹੋਣੇ ਸੀਗੇ, ਅਦਾਲਤ ਦੇ ਜਿਹੜੇ ਡਾਕੂਮੈਂਟਸ ਰਿਲੀਜ਼ ਹੋਣੇ ਸੀਗੇ, ਅਨਸੀਲ ਹੋਣੇ ਸੀਗੇ, ਉਸੇ ਦਿਨ ਇਸ ਦਾ ਕਥਿਤ ਤੌਰ ਦੇ ਉੱਤੇ ਜਿਹੜਾ ਸੁਸਾਈਡ ਆ ਉਹ ਹੋ ਗਿਆ ਆ। ਅਤੇ ਹੁਣ ਕਹਿੰਦੇ ਆ ਵੀ ਜਿਹੜੀ ਇਸ ਦੀ ਅਟੋਪਸੀ ਤੋਂ ਬਾਅਦ ਦੇ ਵਿੱਚ ਹੁਣ ਅਗਲੀ ਇਨਫੋਰਮੇਸ਼ਨ ਦੀ ਸਾਰੇ ਜਾਣੇ ਉਡੀਕ ਦੇ ਵਿੱਚ ਹੈਗੇ ਨੇ। ਇੱਕ ਟਾਈਮ ਦੇ ਉੱਤੇ ਪ੍ਰੋਫੈਸਰ ਵੀ ਰਿਹਾ, ਫਾਈਨੈਂਸਰ ਵੀ ਰਿਹਾ, ਅਤੇ ਇਹ ਕਾਫੀ ਜਿਹੜਾ ਕਹਿ ਲਓ ਵੀ ਇਸ ਦੇ ਅਮੀਰਾਂ ਵਾਲੇ ਬਹੁਤ ਜ਼ਿਆਦਾ ਜਿਹੜੇ ਉਹ ਸ਼ੌਂਕ ਸੀਗੇ। ਵੱਡੇ ਵੱਡੇ ਜਿਹੜੇ ਲੋਕ, ਵੱਡੇ ਵੱਡੇ ਅਮੀਰ ਜ਼ਾਦਿਆਂ ਤੋਂ ਲੈ ਕੇ ਜਿਹੜੇ ਵੱਡੇ ਵੱਡੇ ਪੋਲੀਟੀਸ਼ੀਅਨਾਂ ਦੇ ਨਾਲ ਇਸ ਦੇ ਗੂੜ੍ਹੇ ਜਿਹੜੇ ਸੰਬੰਧ ਸੀ। ਬੀਤੇ ਦਿਨਾਂ ਦੇ ਵਿੱਚ ਇੱਕ ਸਾਬਕਾ ਨਿਊ ਮੈਕਸੀਕੋ ਦੇ ਗਵਰਨਰ ਦਾ ਉਸ ਦੇ ਵਿੱਚ ਨਾਮ ਆਇਆ ਸੀਗਾ। ਇੱਕ ਹੋਰ ਯੂਨੀਵਰਸਿਟੀ ਪ੍ਰੋਫੈਸਰਸ ਦੇ ਕਈਆਂ ਦੇ ਜਿਹੜੇ ਇਸ ਦੇ ਵਿੱਚ ਉਹ ਨਾਮ ਜਿਹੜੇ ਉਹ ਆ ਰਹੇ ਸੀਗੇ। ਅਤੇ ਹੁਣ ਲੋਕ ਇਸ ਨੂੰ ਬੜੇ ਹੀ ਸ਼ੱਕੀ ਨਜ਼ਰ ਦੇ ਨਾਲ ਇਸ ਦੀ ਜਿਹੜੀ ਕਥਿਤ ਸੁਸਾਈਡ, ਆਤਮ ਹੱਤਿਆ ਨੂੰ ਕਥਿਤ ਤੌਰ ਦੇ ਉੱਤੇ ਜਿਹੜੀ ਉਸਨੇ ਕੀਤੀ ਆ ਉਸ ਨੂੰ ਲੈ ਕੇ ਜਿਹੜਾ ਉਹ ਕਰ ਰਹੇ ਆ। ਸੋ ਜੇਲ੍ਹ ਪ੍ਰਸ਼ਾਸਨ ਦੇ ਖਿਲਾਫ ਵਿਲੀਅਮ ਬਾਰ ਉਹਨਾਂ ਨੇ ਆਲਰੇਡੀ ਜਿਹੜੇ ਅਟਾਰਨੀ ਜਨਰਲ ਨੇ ਉਹਨਾਂ ਨੇ ਇਨਵੈਸਟੀਗੇਸ਼ਨ ਦੇ ਹੁਕਮ ਜਿਹੜੇ ਉਹ ਦੇ ਦਿੱਤੇ ਆ ਵੀ ਸੁਸਾਈਡ ਵਾਚ ਦੇ ਉੱਤੇ ਹੁੰਦਿਆਂ ਹੋਇਆ ਇਹ ਸੁਸਾਈਡ ਕਰਨ ਦੇ ਵਿੱਚ ਕਿੱਦਾਂ ਕਾਮਯਾਬ ਜਿਹੜਾ ਉਹ ਹੋ ਗਿਆ। ਅਤੇ ਇਹ ਜਿਹੜੀ ਮੁੱਢਲੀ ਜਾਂਚ ਦੇ ਵਿੱਚ ਇਹ ਗੱਲਾਂ ਆ ਰਹੀਆਂ ਵੀ ਮੌਤ ਤੋਂ ਪਹਿਲਾਂ, ਕਥਿਤ ਤੌਰ ਦੇ ਉੱਤੇ ਹੋਈ ਇਸ ਦੀ ਮੌਤ ਤੋਂ ਪਹਿਲਾਂ ਇਹ ਕਈ ਘੰਟੇ ਤੱਕ ਇਸ ਦੇ ਉੱਤੇ ਕਿਸੇ ਨੇ ਨਜ਼ਰ ਜਿਹੜੀ ਸੀ ਨਹੀਂ ਬਣਾ ਕੇ ਰੱਖੀ ਸੀ। ਜਦੋਂ ਕਿ ਕਹਿੰਦੇ ਜਿਹੜਾ ਵਾਚ 'ਤੇ ਹੁੰਦਾ ਆ ਸੁਸਾਈਡ 'ਤੇ, ਉਹਨੂੰ ਐਵਰੀ 30 ਮਿੰਟਸ ਬਾਅਦ ਚੈੱਕ ਕੀਤਾ ਜਾਂਦਾ ਆ। ਅਤੇ ਉਹਦੇ ਸੈੱਲ ਦੇ ਵਿੱਚ ਇੱਕ ਹੋਰ ਬੰਦਾ ਹੁੰਦਾ ਹੈਗਾ ਸੈੱਲਮੇਟ, ਅਤੇ ਕਹਿੰਦੇ ਵੀ ਜਦੋਂ ਉਹਦੀ ਮੌਤ ਹੋਈ ਅਤੇ ਕਈ ਘੰਟੇ ਤੱਕ ਉਹਨੂੰ ਚੈੱਕ ਨਹੀਂ ਕੀਤਾ ਗਿਆ ਸੀ ਮੌਤ ਤੋਂ ਪਹਿਲਾਂ। ਪਲੱਸ ਉਹਦੇ ਜਿਹੜੇ ਸੈੱਲ ਦੇ ਵਿੱਚ ਜਿਹੜਾ ਉਹਦਾ ਜਿਹੜਾ ਨਾਲ ਸੈੱਲਮੇਟ ਹੋਣਾ ਸੀ ਉਹ ਪਹਿਲੇ ਹੀ ਮੂਵ ਕਰ ਦਿੱਤਾ ਗਿਆ ਸੀ, ਮੌਜੂਦ ਨਹੀਂ ਸੀ। ਸੋ ਇਸ ਕਰਕੇ ਕਾਫੀ ਜਿਹੜੀ ਸ਼ੱਕ ਹੈਗੀ ਆ ਇਸ ਸੁਸਾਈਡ 'ਚ ਜਾ ਰਹੀ ਆ। ਪੋਲੀਟੀਕਲ ਵੀ ਮਾਹੌਲ ਇਹਦੇ ਵਿੱਚ ਬਹੁਤ ਗਰਮਾਇਆ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਲਿੰਟਨ ਦਾ ਨਾਂ ਲਿਆ ਆ। ਬਹੁਤ ਸਾਰੇ ਜਿਹੜੇ ਆਪਾਂ ਹੁਣ ਜੇ ਲਿਸਟ ਬਣਾਉਣ ਲੱਗੀ ਤਾਂ ਬਹੁਤ ਲੰਬੀ ਲਿਸਟ ਆ। ਜਿਹੜਾ ਇੱਦਾਂ ਦਾ ਇਹ ਗੰਦਾ ਬੰਦਾ ਸੀਗਾ ਅਤੇ ਇੱਦਾਂ ਦੇ ਬੰਦੇ ਦੇ ਨਾਲ ਕਿੱਦਾਂ ਦੇ ਜਿਹੜੇ ਪੋਲੀਟੀਸ਼ੀਅਨ ਆ, ਈਵਨ ਹਾਰਵਰਡ ਯੂਨੀਵਰਸਿਟੀ ਦੇ ਪ੍ਰੋਫੈਸਰ, ਇੰਗਲੈਂਡ ਦੇ ਟੌਪ ਨੌਚ ਜਿਹੜੇ ਉੱਥੇ ਦੇ ਰਾਜੇ ਦੇ ਪਰਿਵਾਰ ਦੇ ਮੈਂਬਰ, ਇਹਦੇ ਜਿਹੜੇ ਦੋਸਤ ਸੀਗੇ ਅਤੇ ਇਹਦੇ ਘਰ 'ਚ ਸੀ। ਬਿਲਕੁਲ। ਮੌਜੂਦਾ ਰਾਸ਼ਟਰਪਤੀ ਜਿਹੜੇ ਉਹ ਵੀ ਉਹਨਾਂ ਦੇ ਬੜੇ ਗੂੜੇ ਮਿੱਤਰ ਜਿਹੜੇ ਡੋਨਲਡ ਟਰੰਪ ਉਹ ਵੀ ਉਹਨਾਂ ਦੇ ਸੀਗੇ। ਸੋ ਇਹ ਜਿਹੜਾ ਇਸ ਨੂੰ ਲੈ ਕੇ ਕਾਫੀ ਜਿਹੜੀ ਇਸ ਟਾਈਮ ਚਰਚਾ ਚੱਲ ਰਹੀ ਆ। ਹਰਜੋਤ ਸਿੰਘ ਜੀ ਅਗਲੀ ਜਿਹੜੀ ਖਬਰ ਕਰਦੇ ਹਾਂ, ਅਲੈਗਜ਼ੈਂਡਰੀਆ ਓਕੋਸੀਓ-ਕੋਰਟਸ ਜਿਸ ਨੂੰ ਅਕਸਰ ਕਹਿੰਦੇ ਮਾਰਨ ਦੀਆਂ ਧਮਕੀਆਂ ਬਹੁਤ ਮਿਲਦੀਆਂ ਆ। ਇੱਕ ਜਿਹੜਾ ਓਹਾਇਓ ਦਾ ਬੰਦਾ ਟਿਮੋਥੀ ਜੇਮਸ ਆਇਰਲੈਂਡ ਜੂਨੀਅਰ ਟਲੀਡੋ ਦਾ ਜਿਹੜਾ ਉੱਥੇ ਰਹਿਣ ਵਾਲਾ ਆ, ਉਸਨੇ ਧਮਕੀ ਦਿੱਤੀ ਸੀਗੀ ਫੇਸਬੁੱਕ ਦੇ ਉੱਤੇ ਵੀ ਇਸ ਨੂੰ ਗੋਲੀ ਮਾਰ ਦੇਣੀ ਚਾਹੀਦੀ ਆ, ਸ਼ੁੱਡ ਬੀ ਸ਼ਾਟ। ਉਸ ਨੂੰ ਬੀਤੇ ਵੀਰਵਾਰ ਕਹਿੰਦੇ ਗ੍ਰਿਫਤਾਰ ਫੈਡਰਲ ਅਫੀਸ਼ੀਅਲਸ ਦੇ ਦੁਆਰਾ ਕਰ ਲਿਆ ਗਿਆ ਆ। ਉਸ ਦੇ ਉੱਤੇ ਗੈਰ ਕਾਨੂੰਨੀ ਢੰਗ ਦੇ ਨਾਲ ਲੋੜੋਂ ਵੱਧ ਜਿਹੜੇ ਹਥਿਆਰ ਆ ਕੋਲ ਰੱਖਣ ਦੇ ਦੋਸ਼ਾਂ ਅਧੀਨ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਆ। ਅਤੇ ਇਸ ਨੂੰ ਇਸ ਕਥਿਤ ਤੌਰ ਦੇ ਉੱਤੇ ਦਿੱਤੀ ਗਈ ਧਮਕੀ ਦੇ ਨਾਲ ਵੀ ਜਿਹੜਾ ਜੋੜ ਕੇ ਆ ਉਹ ਦੇਖਿਆ ਜਾ ਰਿਹਾ ਆ। ਸੋ ਕ੍ਰਿਮੀਨਲ ਕੰਪਲੇਂਟ ਇਸ ਦੇ ਖਿਲਾਫ ਆਲਰੇਡੀ ਜਿਹੜੀ ਆ ਉਹ ਦਰਜ ਉਹਨਾਂ ਦੇ ਦੁਆਰਾ ਜਿਹੜਾ ਆਫਿਸ ਦੇ ਦੁਆਰਾ ਕਰਵਾਈ ਗਈ ਸੀਗੀ।
ਤੇ ਹੁਣ ਜਿਹੜਾ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਆ। ਬਿਊਰੋ ਆਫ ਐਲਕੋਹਲ ਟੋਬੈਕੋ ਫਾਇਰ ਆਰਮਜ਼ ਐਂਡ ਐਕਸਪਲੋਸਿਵ ਵਾਲਿਆਂ ਨੇ ਇਸ ਦੇ ਘਰ ਦੀ ਜਿਹੜੀ ਉਹ ਛਾਣਬੀਣ ਕੀਤੀ ਤੇ ਉਸ ਦੇ ਵਿੱਚੋਂ ਇਹਨਾਂ ਨੂੰ .32 ਕੈਲੀਬਰ ਤੇ .45 ਕੈਲੀਬਰ ਦੇ ਐਮੂਨੀਸ਼ਨ ਜਿਹੜੇ ਆ ਉਹ ਵੀ ਬਰਾਮਦ ਜਿਹੜੇ ਹੋਏ ਨੇ। ਤੇ ਇਹ ਵੀ ਜਿਹੜੇ ਬੈਕਗਰਾਊਂਡ ਚੈੱਕ ਦੇ ਵਿੱਚ ਇਹ ਪਤਾ ਲੱਗਾ ਵੀ ਇਸ ਦੇ ਕਈ ਆਊਟਸਟੈਂਡਿੰਗ ਵਾਰੰਟਸ ਜਿਹੜੇ ਆ ਉਹ ਅਜੇ ਪਏ ਸੀਗੇ ਤੇ ਅਦਾਲਤ ਦੇ ਵਿੱਚ ਹਾਜ਼ਰ ਹੋਣ ਤੋਂ ਇਹ ਨਾਕਾਮਯਾਬ ਰਿਹਾ ਸੀਗਾ ਤੇ ਉਸਨੇ ਆਪਣੀਆਂ ਪ੍ਰੋਬੇਸ਼ਨ ਹਾਊਸ ਨੂੰ ਵੀ ਵਾਇਲੇਟ ਕੀਤਾ ਸੀਗਾ ਤੇ ਮੈਰੀਜੁਆਨਾ ਪੋਜੈਸ਼ਨ ਦਾ ਕੇਸ ਵੀ ਜਿਹੜਾ ਇਸ ਦੇ ਉੱਤੇ ਸੀਗਾ। ਹੋਰ ਕਈ ਜਿਹੜੇ ਇਸ ਦੇ ਉੱਤੇ ਕੇਸਿਸ ਲਗਾਤਾਰ ਜਿਹੜੇ ਉਹ ਚੱਲ ਰਹੇ ਸੀਗੇ ਤੇ ਇਹ ਸਾਫ਼ ਪਤਾ ਲੱਗ ਰਿਹਾ ਸੀਗਾ ਵੀ ਇਹ ਕਿਤੇ ਨਾ ਕਿਤੇ ਉਸ ਦੇ ਖਿਲਾਫ ਉਹਨਾਂ ਨੇ ਫੇਸਬੁੱਕ ਦੇ ਉੱਤੇ ਜਿਹੜੀ ਉਹ ਧਮਕੀ ਦਿੱਤੀ ਸੀ, ਜਿਹੜੀ ਨਵੀਂ ਬਣੀ ਕਾਂਗਰਸ ਵੂਮਨ ਆ। ਇਹ ਬੜੀ ਅਕਸਰ ਹਰਜੋਤ ਸਿੰਘ ਜੀ ਆਮ ਜੀ ਗੱਲ ਜਿਹੜੀ ਹੁੰਦੀ ਜਾ ਰਹੀ ਹੈ। ਬਹੁਤ ਸਾਰੇ ਲੋਕ ਫੇਸਬੁੱਕ ਦੇ ਉੱਤੇ ਇੱਕ ਦੂਜੇ ਨੂੰ ਗਾਲਾਂ ਵੀ ਕੱਢਦੇ ਆ, ਧਮਕੀਆਂ ਵੀ ਦਿੰਦੇ ਆ ਤੇ ਜਿਸ ਤਰੀਕੇ ਦੇ ਨਾਲ ਜੇ ਕਿਸੇ ਦੀ ਕੰਪਲੇਂਟ ਹੁੰਦੀ ਹੈ ਤੇ ਉਸ ਦੀ ਜਾਂਚ ਹੁੰਦੀ ਆ, ਕੁਛ ਵੀ ਉਸ ਦੇ ਉੱਤੇ ਉਸ ਦੇ ਖਿਲਾਫ ਮਾੜਾ ਮੋਟਾ ਵੀ ਦੂਜਾ ਕੋਈ ਲੱਭਦਾ ਆ ਤਾਂ ਉਸ ਨੂੰ ਫਿਰ ਗ੍ਰਿਫਤਾਰ ਜਿਹੜਾ ਉਹ ਕੀਤਾ ਜਾ ਸਕਦਾ ਹੈ ਤੇ ਇਹ ਕਹਿ ਲਓ ਵੀ ਉਸ ਦਾ ਆਉਣ ਵਾਲਾ ਜਿਹੜਾ ਭਵਿੱਖ ਆ ਉਹ ਪੂਰੇ ਦੇ ਪੂਰਾ ਕਲੰਕਿਤ ਜਿਹੜਾ ਹੋ ਜਾਂਦਾ। ਕਿਸੇ ਨੇ ਨਾ ਬਾਅਦ ਦੇ ਵਿੱਚ ਜੌਬ ਤੇ ਰੱਖਣਾ ਆ ਤੇ ਨਾ ਬਾਅਦ ਦੇ ਵਿੱਚ ਕੋਈ ਹੋਰ ਜਿਹੜਾ ਉਹ ਕੰਮ ਹੋਣਾ ਆ। ਸੋ ਫੇਸਬੁੱਕ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਆਪਣੇ ਜਿਹੜੇ ਗੁੱਸੇ ਦੇ ਉੱਤੇ ਭਾਈ ਕਾਬੂ ਜਿਹੜਾ ਰੱਖਿਆ ਕਰੋ। ਬੰਦਾ ਕਈ ਵਾਰੀ ਗੁੱਸੇ 'ਚ ਮੀਨ ਵੀ ਨਹੀਂ ਕਰਦਾ ਹੁੰਦਾ ਉਹ ਚੀਜ਼ ਜਿਹੜੀਆਂ ਉੱਥੇ ਲਿਖ ਜਾਂਦਾ ਹੈ। ਅਗਲੀ ਖਬਰ ਬਾਅਦ ਚਲੀਏ ਜਿਹੜੀ ਹਾਂਗਕਾਂਗ ਤੋਂ ਆ ਰਹੀ ਆ। ਹਾਂਗਕਾਂਗ 'ਚ ਪਿਛਲੇ ਕਈ ਹਫ਼ਤਿਆਂ ਤੋਂ ਜਿਹੜੇ ਆ ਮੁਜ਼ਾਹਰੇ ਚੱਲ ਰਹੇ ਹੈਗੇ ਆ ਤੇ ਅੱਜ ਹਾਂਗਕਾਂਗ ਦੇ ਵਿੱਚ ਉਹਨਾਂ ਨੇ ਜਿਹੜਾ ਹਾਂਗਕਾਂਗ ਦਾ ਏਅਰਪੋਰਟ ਆ ਉਹਨੂੰ ਹੀ ਜਿਹੜੀਆਂ ਇੱਕ ਤਰ੍ਹਾਂ ਨਾਲ ਸ਼ਟ ਡਾਊਨ ਕਰ ਦਿੱਤਾ, ਜਿਹਦੇ ਨਾਲ ਜਿਹੜੀਆਂ ਫਲਾਈਟਾਂ ਆ ਉਹ ਸਾਰੀਆਂ ਸ਼ਟ ਡਾਊਨ ਹੋ ਗਈਆਂ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੱਪੜੇ ਜਿਹੜੇ ਆ ਕਾਲੇ ਰੰਗ ਦੇ ਪਾ ਕੇ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਨੇ ਏਅਰਪੋਰਟ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ। ਉਸ ਤੋਂ ਬਾਅਦ ਕਈ ਲੋਕਾਂ ਨੂੰ ਜਿਹੜਾ ਆ ਪੁਲਿਸ ਵੱਲੋਂ ਅਰੈਸਟ ਵੀ ਕੀਤਾ ਗਿਆ ਆ, ਟੀਅਰ ਗੈਸ ਵੀ ਛੱਡੀ ਗਈ ਆ, ਪਰ ਜਿਹੜੇ ਮੁਜ਼ਾਹਰਾਕਾਰੀ ਆ ਉਹ ਪੂਰਾ ਉਹਨਾਂ ਨੇ ਆਪਣਾ ਪਿਛਲੇ ਕਈ ਹਫ਼ਤਿਆਂ ਤੋਂ ਜਿਹੜਾ ਦਬਦਬਾ ਬਣਾ ਕੇ ਰੱਖਿਆ ਹੋਇਆ ਹੈ। ਜੀ ਜੀ ਬਿਲਕੁਲ। ਅਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। GOP ਦੇ ਜਿਹੜੇ ਸੈਨੇਟਰ ਰਿਕ ਸਕਾਟ ਆ ਉਹਨਾਂ ਨੇ ਕਿਹਾ ਵੀ ਜਿਹੜੇ ਅਮਰੀਕਨਸ ਆ ਉਹਨਾਂ ਨੂੰ ਟੈਕਸ ਕੱਟ ਮਿਲਣੇ ਚਾਹੀਦੇ ਆ ਕਿਉਂਕਿ ਜਿਹੜੀਆਂ ਮਹਿੰਗੀਆਂ ਕੀਮਤਾਂ ਚਾਈਨੀਜ਼ ਉਤਪਾਦ ਦੇ ਉੱਤੇ ਅਮਰੀਕਾ ਨੇ ਪੇ ਕੀਤੀਆਂ ਟੈਰਿਫਸ ਲੱਗਣ ਤੋਂ ਬਾਅਦ ਦੇ ਵਿੱਚ ਜਿੰਨਾ ਉਹਨਾਂ ਦਾ ਵਾਧੂ ਖਰਚਾ ਹੋਇਆ ਆ ਇਹ ਸਾਰੀਆਂ ਚੀਜ਼ਾਂ ਖਰੀਦਣ ਦੇ ਲਈ, ਉਹਨਾਂ ਜਿਹੜਾ ਟੈਕਸ ਬ੍ਰੇਕ, ਟੈਕਸ ਕੱਟ ਜਿਹੜੀ ਆ ਅਮਰੀਕਨ ਜਿਹੜੇ ਲੋਕਾਂ ਨੂੰ ਮਿਲਣੀ ਚਾਹੀਦੀ ਆ। ਤੇ US ਗਵਰਨਮੈਂਟ ਉਹਨਾਂ ਨੇ ਕਿਹਾ ਵੀ ਜਿਹੜੀ US ਗਵਰਨਮੈਂਟ ਨੇ ਵਾਧੂ ਰਾਸ਼ੀ ਜਿਹੜੀ ਜਮ੍ਹਾਂ ਕੀਤੀ, ਕਲੈਕਟ ਕੀਤੀ ਆ ਜਿਹੜੇ ਚਾਈਨਾ ਦੇ ਟੈਰਿਫਸ ਦੇ ਉੱਤੇ ਲਾ ਕੇ ਤੇ ਉਹਨਾਂ ਨੂੰ ਐਜ਼ ਅ ਟੈਕਸ ਰਿਲੀਫ ਉਹ ਘੱਲਣਾ ਚਾਹੀਦਾ ਆ। ਤੇ ਇਹ ਫਲੋਰੀਡਾ ਦੇ ਜਿਹੜੇ ਰਿਪਬਲਿਕਨ ਨੇ ਇਹ ਜਿਹੜੇ ਆਈ ਥਿੰਕ ਸੈਨੇਟਰ ਵੀ ਜਿਹੜੇ ਇਸ ਟਾਈਮ ਰਿਕ ਸਕਾਟ ਉੱਥੋਂ ਹੈਗੇ ਨੇ ਤੇ ਕਹਿੰਦੇ ਵੀ ਆਪਾਂ ਨੂੰ ਅਮਰੀਕਨ ਕੰਪਨੀਜ਼ ਦੀ ਜਿਹੜੀ ਮਦਦ ਆ ਉਹ ਕਰਨੀ ਚਾਹੀਦੀ ਆ। ਇਹ ਹਰਜੋਤ ਸਿੰਘ ਜੀ ਮੈਨੂੰ ਲੱਗਦਾ ਸਿਰਫ ਇਹ ਕੰਪਨੀਜ਼ ਨੂੰ ਟੈਕਸ ਬ੍ਰੇਕ ਜਿਹੜੇ ਦੇਣ ਦੀ ਸ਼ਾਇਦ ਗੱਲ ਕਰ ਰਹੇ, ਆਮ ਲੋਕਾਂ ਨੂੰ ਸ਼ਾਇਦ ਇਸ ਦੇ ਵਿੱਚ ਬਹੁਤਾ ਜਿਹੜਾ ਉਹ ਨਹੀਂ ਰੱਖ ਰਹੇ। ਤੇ ਆਪਾਂ ਨੂੰ ਇਹ ਵੀ ਪਤਾ ਵੀ ਜਿਹੜੇ ਅਮਰੀਕਨ ਫਾਰਮਰਸ ਹੈਗੇ ਆ ਉਹਨਾਂ ਦੀ ਕਾਫੀ ਹਾਲਤ ਖਸਤਾ ਹੋਈ ਆ ਜਦੋਂ ਤੋਂ ਚਾਈਨਾ ਨੇ ਉਹਨਾਂ ਦਾ ਕਿਸੇ ਵੀ ਤਰੀਕੇ ਦਾ ਉਤਪਾਦ ਲੈਣ ਤੋਂ ਜਿਹੜਾ ਇਨਕਾਰ ਆ ਉਹ ਮਨਾ ਕੀਤਾ ਹੋਇਆ ਆ। ਉਹਨਾਂ ਨੂੰ ਆਲਰੇਡੀ ਜਿਹੜਾ ਇੱਕ ਪਬਲਿਕ ਵੈਲਫੇਅਰ ਫੰਡਸ ਜਿਹੜੇ ਆ ਲਗਾਤਾਰ ਦਿੱਤੇ ਜਾ ਰਹੇ ਆ। $10 ਬਿਲੀਅਨ ਤੋਂ ਵੱਧ ਜਿਹੜਾ ਆਲਰੇਡੀ ਇਹਨਾਂ ਦੇ ਵਿੱਚ ਫਾਰਮਰਸ ਦੇ ਵਿੱਚ ਜਿਹੜਾ ਉਹ ਵੰਡਿਆ ਗਿਆ ਆ ਕਿਉਂਕਿ ਉਹਨਾਂ ਦੀ ਜਿਹੜੀ ਫਸਲ ਆ ਉਹ ਚਾਈਨਾ ਨੇ ਖਰੀਦੀ ਨਹੀਂ, ਉਹ ਵਿਕੀ ਨਹੀਂ ਤੇ ਉਹ ਜਿਹੜੀ ਆਰਥਿਕ ਮੰਦੀ ਜਿਹੜੀ ਉਹ ਉਹਨਾਂ ਦੇ ਉੱਤੇ ਜਿਹੜੀ ਉਸ ਕਰਕੇ ਆਈ ਸੀਗੀ। ਹੁਣ ਜਿਹੜੀ ਆਪਾਂ ਦੇਖਦੇ ਹਾਂ ਵੀ ਕਿਸ ਤਰੀਕੇ ਦੇ ਨਾਲ ਇਹ ਇੱਕ ਪਬਲਿਕ ਬੈਨੀਫਿਟ ਜਿਹੜਾ ਉਹਨਾਂ ਨੂੰ ਦਿੱਤਾ ਜਾ ਰਿਹਾ ਆ ਤੇ ਹੁਣ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਟ੍ਰੇਡ ਵਾਰ ਆ ਉਹ ਕਿਸ ਦਿਸ਼ਾ ਵੱਲ ਨੂੰ ਹੋਰ ਵੱਧਦੀ ਆ। ਹਾਲਾਤ ਅਜੇ ਕੋਈ ਇੱਦਾਂ ਦੇ ਲੱਗ ਨਹੀਂ ਰਹੇ ਵੀ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ ਕੋਈ ਟ੍ਰੇਡ ਨੂੰ ਲੈ ਕੇ ਕੋਈ ਸਮਝੌਤਾ ਆ ਆਉਣ ਵਾਲੇ ਨਜ਼ਦੀਕੀ ਸਮੇਂ ਦੇ ਵਿੱਚ ਹੋ ਸਕੇ। ਜੀ ਅਗਲੀ ਖਬਰ ਜਿਹੜੀ ਹੈ ਅਟਲਾਂਟਾ ਜਾਰਜੀਆ ਤੋਂ ਆ ਰਹੀ ਆ, ਜਿੱਥੇ ਕਿ ਇੱਕ ਜਿਹੜਾ ਅਟਲਾਂਟਾ ਦਾ ਹੋਟਲ ਹੈਗਾ ਆ ਉਹਨੂੰ ਬੰਦ ਕਰ ਦਿੱਤਾ ਗਿਆ ਕਿਉਂਕਿ ਉਹਦੇ ਵਿੱਚ ਲੈਜਨੀਅਰਸ ਡਿਸੀਜ਼ ਜਿਹੜੀ ਆ ਆਊਟਬ੍ਰੇਕ ਹੋਈ ਆ। ਕਹਿੰਦੇ ਇਹ ਜਿਹੜੀ ਡਿਸੀਜ਼ ਹੈਗੀ ਆ ਇਹਦੇ ਨਾਲ ਇਹ ਜਿਹੜੀ ਆ ਤੁਹਾਡੇ ਲੰਗਸ ਨੂੰ ਅਫੈਕਟ ਕਰਦੀ ਹੈ ਇੱਕ ਤਰ੍ਹਾਂ ਨਾਲ। ਇਹਦੇ ਨਾਲ ਬਹੁਤ ਹੀ ਖਤਰਨਾਕ ਨਿਮੋਨੀਆ ਜਿਹੜਾ ਆ ਉਹ ਹੋ ਜਾਂਦਾ ਹੈ ਤੇ ਉਹ ਤੁਹਾਡੇ ਲੰਗਸ ਨੂੰ ਅਫੈਕਟ ਕਰਦਾ ਆ। ਤੇ ਇਸ ਹੋਟਲ ਦੇ ਵਿੱਚ ਜਿੰਨੇ ਵੀ ਲੋਕ ਜੂਨ 12 ਤੋਂ ਲੈ ਕੇ ਜੁਲਾਈ 15 ਤੱਕ ਗਏ ਹੈਗੇ ਆ ਹਜੇ ਪੂਰੀ ਤਰ੍ਹਾਂ ਆਇਡੈਂਟੀਫਾਈ ਨਹੀਂ ਹੋ ਰਹੇ ਤੇ ਜਿਹੜੇ ਉੱਥੇ ਦੇ ਹੈਲਥ ਆਫੀਸ਼ੀਅਲਸ ਹੈਗੇ ਆ ਅਟਲਾਂਟਾ ਜਾਰਜੀਆ ਦੇ ਉਹ ਟਰਾਈ ਕਰ ਰਹੇ ਆ ਵੀ ਉਹ ਸਾਰੇ ਹੀ ਲੋਕ ਜਿਹੜੇ ਇਸ ਹੋਟਲ ਦੇ ਵਿੱਚ ਜੂਨ 12 ਤੋਂ ਲੈ ਕੇ ਜੁਲਾਈ 15 ਤੱਕ ਰਹੇ ਆ
ਉਹਨਾਂ ਨੂੰ ਚੈੱਕ ਕੀਤਾ ਜਾਵੇ। ਇੱਕ ਜਾਣੇ ਦੀ ਹੁਣ ਤੱਕ ਮੌਤ ਹੋ ਚੁੱਕੀ ਆ, ਅਤੇ 61 ਜਾਣੇ ਜਿਹੜੇ ਆ ਉਹ ਅੰਡਰ ਟਰੀਟਮੈਂਟ ਹੈਗੇ ਆ। ਉਹ ਕਹਿੰਦੇ ਵੀ ਇਸ ਕਰਕੇ ਜਿਹੜੀ ਲੈਜ਼ਨੀਅਰ ਡਿਸੀਜ਼ ਆ ਉਹਦੇ ਕਰਕੇ ਹੋ ਸਕਦਾ। ਕਹਿੰਦੇ ਇਹ ਜਿਹੜੀ ਡਿਸੀਜ਼ ਹੈਗੀ ਆ ਇਹ ਜਿੱਦਾਂ ਬੰਦੇ ਤੋਂ ਪਰਸਨ ਟੂ ਪਰਸਨ ਨਹੀਂ ਲੱਗਦੀ, ਪਰ ਜਦੋਂ ਤੁਸੀਂ ਸਾਹ ਲੈਂਦੇ ਹੈਗੇ ਆ ਉਦੋਂ ਇਹ ਬੈਕਟੀਰੀਆ ਜਿਹੜਾ ਤੁਹਾਡੇ ਮੂੰਹ ਦੇ ਵਿੱਚ ਚਲਾ ਜਾਂਦਾ ਹੈਗਾ, ਅਤੇ ਇਹ ਜਾ ਕੇ ਫਿਰ ਨਿਮੋਨੀਆ ਹੁੰਦਾ, ਅਤੇ ਫਿਰ ਬੰਦੇ ਦੀ ਜਿਹੜੀ ਆ ਉਹ ਡੈਥ ਹੋ ਜਾਂਦੀ ਹੈ। ਜਿਹੜਾ ਮੇਓ ਕਲੀਨਿਕ ਆ ਉਹਨਾਂ ਨੇ ਇਹ ਦੱਸਿਆ ਹੈਗਾ। ਜੀ ਨਾਰਵੇ ਤੋਂ ਅਗਲੀ ਹਰਜੋਤ ਸਿੰਘ ਜੀ ਖਬਰ ਆ ਰਹੀ, ਉੱਥੇ ਇੱਕ ਮਸਜਿਦ ਦੇ ਉੱਤੇ ਇੱਕ ਜਿਹੜਾ ਆ ਇੱਕ ਬੰਦੇ ਦੇ ਦੁਆਰਾ ਇੱਕ ਗੋਰੇ ਜਿਹੜੇ ਉੱਥੇ ਦੇ ਜਿਹੜੇ ਆਇਡੈਂਟੀਫਾਈਡ ਹਮਲਾਵਰ ਆ ਫਿਲਿਪ ਮੈਨਸ਼ੋਸ, ਉਸ ਦੇ ਦੁਆਰਾ ਜਿਹੜੀ ਗੋਲੀਬਾਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਸ ਨੂੰ ਜਿਹੜਾ ਆ ਉਹ ਰੋਕ ਲਿਆ ਗਿਆ ਸੀਗਾ। ਕਹਿੰਦੇ ਵੀ ਅਟੈਂਪਟਡ ਅੱਤਵਾਦੀ ਜਿਹੜਾ ਹਮਲਾ ਸੀਗਾ ਓਸਲੋ ਜਿਹੜਾ ਨਾਰਵੇ ਦੇ ਵਿੱਚ ਸ਼ਹਿਰ ਹੈਗਾ ਆ, ਉੱਥੇ ਮਸਜਿਦ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਸੀਗੀ, ਅਤੇ ਪਰ ਜਿਹੜਾ ਉਸ ਨੂੰ ਉੱਥੇ ਰੋਕ ਲਿਆ ਗਿਆ ਸੀਗਾ। ਅਤੇ ਕਹਿੰਦੇ ਹੁਣ ਜਦ ਅਦਾਲਤ ਦੇ ਵਿੱਚ ਸਾਹਮਣੇ ਉਸ ਨੂੰ ਪੇਸ਼ ਕੀਤਾ ਗਿਆ, ਅਤੇ ਕਹਿੰਦੇ ਕਾਫੀ ਉਹਦੇ ਮੂੰਹ ਦੇ ਉੱਤੇ ਜਿਹੜੇ ਬਰੂਜ਼ਿਸ ਜਿਹੜੇ ਉਹ ਦੇਖਣ ਨੂੰ ਮਿਲੇ ਸੀਗੇ, ਵੀ ਜਿੱਦਾਂ ਲੱਗਦਾ ਵੀ ਘਸੁੰਨ-ਮੁੱਕੀ ਵਾਹਵਾ ਜਿਹੜੀ ਉਸ ਤੋਂ ਬਾਅਦ ਦੇ ਵਿੱਚ ਹੋਈ ਸੀ। ਸਾਨੂੰ ਯਾਦ ਹੋਣਾ ਵੀ ਨਿਊਜ਼ੀਲੈਂਡ ਦੇ ਵਿੱਚ ਕੁਝ ਸਮਾਂ ਪਹਿਲਾਂ ਉੱਥੇ 2 ਮਾਸਕ ਦੇ ਵਿੱਚ ਇੱਦਾਂ ਹੀ ਕ੍ਰਾਈਸਟ ਚਰਚ ਦੇ ਵਿੱਚ ਗੋਲੀਬਾਰੀ ਕੀਤੀ ਗਈ ਸੀ, ਜਿੱਥੇ 51 ਲੋਕ ਮਾਰੇ ਗਏ ਸੀਗੇ। ਅਲ ਪਾਸੋ ਟੈਕਸਸ ਦੇ ਵਿੱਚ ਅੱਜ ਤੋਂ ਕੁਛ ਇੱਕ ਵੀਕ ਪਹਿਲਾਂ 3 ਅਗਸਤ ਨੂੰ ਉੱਥੇ ਜਿਹੜਾ ਆ ਮੈਕਸੀਕਨਜ਼ ਦੇ ਉੱਤੇ ਆ ਉਸ ਬੰਦੇ ਨੇ ਜਿਹੜੀ ਗੋਲੀਬਾਰੀ ਕੀਤੀ, ਅਤੇ ਉਹ ਪੁਲਿਸ ਦੇ ਵਿੱਚ ਜਾ ਕੇ ਉਹ ਬਾਰ-ਬਾਰ ਵੀ ਉਹ ਕਹਿ ਰਿਹਾ ਸੀਗਾ ਵੀ ਕਿਉਂਕਿ ਮੈਕਸੀਕਨ ਸੀਗੇ, ਇਹ ਇਮੀਗਰੈਂਟ ਸੀਗੇ, ਮੈਂ ਤਾਂ ਇਹਨਾਂ ਦੇ ਉੱਤੇ ਗੋਲੀਆਂ ਜਿਹੜੀਆਂ ਉਹ ਚਲਾਈਆਂ ਆ। ਸੋ ਓਸਲੋ ਦੇ ਵਿੱਚ ਇਹ ਇੱਕ ਅੱਤਵਾਦੀ ਹਮਲੇ ਨੂੰ ਜਿਹੜਾ ਉਹ ਰੋਕਣ ਦੇ ਵਿੱਚ ਕਾਮਯਾਬ ਤਾਂ ਰਹੇ ਨੇ, ਪਰ ਇਹ ਇੱਕ ਚਿੰਤਾ ਦਾ ਵਿਸ਼ਾ ਇਸ ਕਰਕੇ ਹਰਜੋਤ ਸਿੰਘ ਜੀ ਵੀ ਹਰ ਇੱਕ ਥਾਂ ਦੇ ਉੱਤੇ ਜਿਹੜਾ ਇਹਨਾਂ ਨੂੰ ਇੱਕ ਨਿਸ਼ਾਨਾ ਜਿਹੜਾ ਆ ਉਹ ਬਣਾਇਆ ਜਾ ਰਿਹਾ ਆ। ਜਿਸ ਮੁਲਕ ਦੇ ਵਿੱਚ ਜਿਹੜੀ ਮੈਜੋਰਟੀ ਤੋਂ ਵੱਖ ਜਿਹੜੇ ਕੁਛ ਲੋਕ ਜਿਹੜੇ ਉਹ ਦਿਸਦੇ ਨੇ, ਤਾਂ ਉਹਨਾਂ ਦੇ ਖਿਲਾਫ ਜਿਹੜਾ ਇੱਦਾਂ ਦੀਆਂ ਚਰਚਾਵਾਂ ਜਿਹੜੀਆਂ ਅਤੇ ਇੱਦਾਂ ਦੇ ਹਮਲੇ ਜਿਹੜੇ ਆ ਉਹ ਤੇਜ਼ ਹੋ ਰਹੇ ਨੇ। ਇਹ ਹਾਲ ਦੀ ਘੜੀ ਅਮਰੀਕਾ ਦੇ ਵਿੱਚ ਜਿਹੜੇ ਆ ਉਹ ਇਮੀਗਰੈਂਟਸ ਦੇ ਬਾਹਰਲੇ ਮੁਲਕਾਂ ਦੇ ਵਿੱਚ ਖਾਸ ਕਰਕੇ ਜਿਹੜੇ ਮੁਸਲਿਮ ਜਿਹੜੇ ਬ੍ਰਦਰਹੁੱਡ ਵਾਲੇ ਆ ਜਾਂ ਮੁਸਲਿਮ ਜਿਹੜੇ ਭਾਈਚਾਰੇ ਵਾਲੇ ਆ ਉਹਨਾਂ ਉੱਤੇ ਹਮਲੇ ਜਿਹੜੇ ਜ਼ਿਆਦਾ ਹੋ ਰਹੇ ਆ। ਉਹਦਾ ਕਾਰਨ ਇੱਕ ਇਹ ਵੀ ਹੈਗਾ ਹਰਜੋਤ ਸਿੰਘ ਜੀ ਵੀ ਚੌਂਸ਼ ਫੇਰੇ ਉਹਨਾਂ ਦੀਆਂ ਖਬਰਾਂ ਅਤੇ ਜਿਹੜੇ ਉਹਨਾਂ ਦੇ ਹੀ ਜਿਹੜੇ ਕੁਛ ਕਹਿ ਲਓ ਵੀ ਮਾੜੇ ਉਹਨਾਂ ਦੇ ਆਂਡੇ ਆ ਉਹਨਾਂ ਦੇ ਦੁਆਰਾ ਕੀਤੇ ਜਾ ਰਹੇ ਹੋਰ ਥਾਵਾਂ ਦੇ ਉੱਤੇ ਹਮਲਾ ਦਾ ਜਿਹੜਾ ਅਸਰ ਆ ਬਾਕੀ ਆਮ ਲੋਕਾਂ ਦੇ ਉੱਤੇ ਵੀ ਉਹਨਾਂ ਨੂੰ ਸਹਿਣਾ ਪੈ ਰਿਹਾ ਹੈ। ਅਗਲੀ ਖਬਰ ਜਿਹੜੀ ਕਸ਼ਮੀਰ ਤੋਂ ਆ ਰਹੀ ਹੈ, ਕਸ਼ਮੀਰ ਦੇ ਵਿੱਚ ਪੂਰੀ ਤਰ੍ਹਾਂ ਕਹਿੰਦੇ ਲੋਕਡਾਊਨ ਹਜੇ ਵੀ ਚੱਲ ਰਿਹਾ। ਈਦ ਵਾਲੇ ਦਿਨ ਪੂਰੀ ਤਰ੍ਹਾਂ ਗਵਰਨਮੈਂਟ ਨੇ ਲੋਕਡਾਊਨ ਰੱਖਿਆ। ਪੂਰੇ ਦੁਨੀਆ ਦੀਆਂ ਅਖਬਾਰਾਂ ਨੇ ਜਿਹੜਾ ਉੱਥੇ ਜ਼ੁਲਮ ਹੋ ਰਿਹਾ ਕਸ਼ਮੀਰ ਦੇ ਵਿੱਚ ਉੱਥੇ ਦੀਆਂ ਫੋਰਸਿਸ ਵੱਲੋਂ ਉਹਦੇ ਜਿਹਨੂੰ ਐਕਸਪੋਜ਼ ਕੀਤਾ। ਕਿੱਦਾਂ BBC ਦੀ ਇੱਕ ਰਿਪੋਰਟ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਮੁਜ਼ਾਹਰੇ ਹੋਏ ਆ ਉਹਨੂੰ ਦੱਸਿਆ, ਪਰ ਇੰਡੀਆ ਦਾ ਮੀਡੀਆ ਕਹਿ ਰਿਹਾ ਵੀ ਸਾਰਾ ਕੁਛ ਝੂਠ ਹੋ ਰਿਹਾ। USA ਦੀਆਂ ਮੇਨ ਅਖਬਾਰਾਂ ਨਿਊਯਾਰਕ ਟਾਈਮ, ਵਾਸ਼ਿੰਗਟਨ ਪੋਸਟ, ਰਿਊਟਰਸ ਜਿੱਥੋਂ ਖਬਰਾਂ ਆਉਂਦੀਆਂ ਹੈਗੀਆਂ, ਇਸੇ ਤਰ੍ਹਾਂ UK ਦੀਆਂ ਇੰਡੀਪੈਂਡੈਂਸ ਅਤੇ ਹੋਰ ਅਲ ਜਜ਼ੀਰਾ ਤਾਂ ਚਲੋ ਕਹਿ ਸਕਦੇ ਆ ਵੀ ਜੀ ਇਹ ਮੁਸਲਮਾਨ ਕੰਟਰੀਆਂ ਦਾ ਹੈਗਾ ਆ, ਪਰ ਜਿੰਨੇ ਵੀ ਦੁਨੀਆ ਦੀਆਂ ਅਖਬਾਰਾਂ ਆ ਉਹਨਾਂ ਨੇ ਕਿਹਾ ਵੀ ਉੱਥੇ ਸ਼ਰੇਆਮ ਲੋਕਾਂ ਦੇ ਨਾਲ ਧੱਕਾ ਹੋ ਰਿਹਾ ਅਤੇ ਉਹਨਾਂ ਨੂੰ ਆਕੂਪਾਈ ਕੀਤਾ ਹੋਇਆ ਆ। ਕਿਸੇ ਤਰ੍ਹਾਂ ਦਾ ਵੀ ਜਿਹੜਾ ਉਹਨਾਂ ਨੂੰ ਈਵਨ ਜੇ ਬਿਮਾਰ ਆ ਉਹਨੂੰ ਵੀ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ। ਸੋ ਉਹਦੇ ਕਰਕੇ ਜਿਹੜਾ ਆ ਹਜੇ ਵੀ ਜਿਹੜਾ ਲੋਕਡਾਊਨ ਪੂਰੀ ਤਰ੍ਹਾਂ ਚੱਲ ਰਿਹਾ ਹੈਗਾ। ਜੀ ਜੀ ਬਿਲਕੁਲ। ਉੱਦਾਂ ਅੱਜ ਅੰਬਾਨੀਆਂ ਨੇ ਕਹਿ ਦਿੱਤਾ ਵੀ ਅਸੀਂ ਉੱਥੇ ਜਿਹੜੇ ਕੋਈ ਨਹੀਂ ਕਾਰੋਬਾਰੀ ਜਿਹੜੇ ਆ ਉੱਥੇ ਆਵਾਂਗੇ ਅਤੇ ਹਜ਼ਾਰਾਂ ਹੀ ਕਰੋੜਾਂ ਹੀ ਜਿਹੜੇ ਆ ਉੱਥੇ ਅਸੀਂ ਜਿਹੜੇ ਇਨਵੈਸਟ ਕਰਨ ਦੇ ਲਈ ਰੈਡੀ ਹਾਂ। ਸੋ ਇਹ ਸਾਫ਼ ਹੀ ਪਤਾ ਲੱਗ ਰਿਹਾ ਵੀ ਉੱਥੋਂ ਦੇ ਜਿਹੜੇ ਰਿਸੋਰਸਿਸ ਆ ਉਹਨਾਂ ਦੇ ਉੱਤੇ ਇਹਨਾਂ ਕਾਰੋਬਾਰੀਆਂ ਦੀ ਆਲਰੇਡੀ ਅੱਖ ਹੈਗੀ ਆ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਹੁਣ ਅਹਿਮ ਜਿਹੜੀ ਖਬਰ ਆਪਾਂ ਗੱਲ ਕਰਦੇ ਹਾਂ, ਅਮਰੀਕਾ ਦੇ ਵਿੱਚ ਜਿਹੜਾ ਇਮੀਗ੍ਰੇਸ਼ਨ ਦਾ ਜਿਹੜਾ ਮਸਲਾ ਆ ਉਸ ਦੇ ਵਿੱਚ ਇੱਕ ਵੱਡੀ ਤਬਦੀਲੀ ਜਿਹੜੀ ਉਹ ਆ ਰਹੀ ਆ। ਅੱਜ ਰਾਸ਼ਟਰਪਤੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਜਿਹੜਾ ਨਵਾਂ ਇੱਕ ਰੂਲ ਆ ਉਸ ਨੂੰ ਅਨਾਊਂਸ ਕੀਤਾ ਗਿਆ ਆ। ਉਹ ਆਈ ਥਿੰਕ 2 ਮਹੀਨੇ ਬਾਅਦ ਇਹ ਲਾਗੂ ਹੋਣਾ ਸ਼ੁਰੂ ਹੋ ਸਕਦਾ ਆ। ਇਹ ਨਾਲੇ ਲੀਗਲ ਲੋਕਾਂ ਲਈ ਆ, ਲੀਗਲ ਇਹ ਹਰ ਇੱਕ ਦੇ ਲਈ ਜੇ ਬਿਲਕੁਲ ਹਾਂ, ਇਹ ਗੈਰ ਕਾਨੂੰਨੀ ਨਹੀਂ, ਜਿਹੜੇ ਤੇ ਲੀਗਲ ਇੱਥੇ ਆਏ ਨੇ ਉਹਨਾਂ ਨੂੰ ਜੇ ਉਹ ਰਿਜੈਕਟ ਕਰਨਾ ਚਾਹਣ ਕਿਸ ਆਧਾਰ ਦੇ ਉੱਤੇ ਜਿਹੜਾ ਉਹਨਾਂ ਨੂੰ ਗ੍ਰੀਨ ਕਾਰਡ ਜਿਹੜੇ ਉਹਨਾਂ ਦੇ ਰਿਜੈਕਟ ਕੀਤੇ ਜਾ ਸਕਦੇ ਆ, ਡਿਨਾਈ ਕੀਤੇ ਜਾ ਸਕਦੇ ਆ, ਇਹ ਜਿਹੜੀ ਆ ਉਹਨਾਂ ਨੇ ਨਵਾਂ ਕਾਨੂੰਨ ਜਿਹੜਾ ਆ ਉਹ ਅੱਜ ਅਨਾਊਂਸ ਕਰ ਦਿੱਤਾ ਆ। ਜਿਹੜੇ ਵੈਲਫੇਅਰ ਪ੍ਰੋਗਰਾਮ ਦੇ ਨਾਲ ਸੰਬੰਧਿਤ ਜਿਹੜੇ ਹੈਗੇ ਨੇ, ਪਬਲਿਕ ਚਾਰਜਸ ਦੇ ਨਾਲ ਸੰਬੰਧਿਤ ਹੈਗੇ ਨੇ। ਅਤੇ ਆਪਾਂ ਇੱਕ ਬ੍ਰੇਕ ਲੈ ਕੇ ਹਰਜੋਤ ਸਿੰਘ ਜੀ ਵਾਪਸ ਆਉਂਦੇ ਹਾਂ। ਫਿਰ ਇਸ ਤੋਂ ਬਾਅਦ ਦੇ ਵਿੱਚ ਕੀ ਇਹ ਕਾਨੂੰਨ ਜਿਹੜਾ ਉਹ ਆਖ ਰਿਹਾ ਆ,
ਕੀ ਜਿਹੜੇ ਇਸ ਦੇ ਵਿੱਚ ਤਬਦੀਲੀਆਂ ਆ ਰਹੀਆਂ ਆ ਉਹ ਤੁਹਾਨੂੰ ਦੱਸਾਂਗੇ। ਤੇ ਤੁਸੀਂ ਜੇ ਆਪਣੇ ਵਿਚਾਰ ਉਸ ਦੇ ਉੱਤੇ ਸਾਂਝੇ ਕਰਨਾ ਚਾਹੋ ਤਾਂ ਉਸ ਤੋਂ ਬਾਅਦ ਦੇ ਵਿੱਚ ਕਾਲ ਕਰਕੇ ਤੁਸੀਂ ਸ਼ੇਅਰ ਵੀ ਜਿਹੜੇ ਆਪਣੇ ਵਿਚਾਰ ਸਾਂਝੇ ਕਰ ਸਕੋਗੇ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ ਦੇ ਵਿੱਚ, ਤੇ ਇਮੀਗ੍ਰੇਸ਼ਨ ਦਾ ਇੱਕ ਨਵਾਂ ਅਹਿਮ ਰੂਲ ਚੇਂਜ ਆਪਾਂ ਬ੍ਰੇਕ ਤੋਂ ਬਾਅਦ ਦੱਸਦੇ ਹਾਂ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ ਹੈ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 6862664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ, ਕੈਲੀਫੋਰਨੀਆ। ਇੰਟਰਨੈਸ਼ਨਲ ਪੰਜਾਬੀ ਕਲਚਰ ਅਕੈਡਮੀ ਬੜੇ ਮਾਣ ਨਾਲ ਪੇਸ਼ ਕਰਦੇ ਨੇ ਤੀਆਂ ਤੀਜ ਦੀਆਂ। ਬੀਬੀਆਂ, ਭੈਣਾਂ ਤੇ ਬੱਚੀਆਂ ਲਈ ਸੈਕਰਾਮੈਂਟੋ ਚ ਐਲਗਰੋਵ ਪਾਰਕ, ਐਲਗਰੋਵ ਵਿਖੇ ਇਹ ਤੀਆਂ ਇਸ ਵਾਰ 11 ਅਗਸਤ ਦਿਨ ਐਤਵਾਰ ਨੂੰ ਹੋਣਗੀਆਂ, ਜਿਸ ਵਿੱਚ ਗੀਤ ਸੰਗੀਤ ਦੇ ਨਾਲ-ਨਾਲ ਗਿੱਧੇ ਦੀਆਂ ਧਮਾਲਾਂ, ਬੋਲੀਆਂ, ਸਕਿੱਟਾਂ, ਡੀਜੇ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਮਨੋਰੰਜਕ ਆਈਟਮਾਂ ਪੇਸ਼ ਕੀਤੀਆਂ ਜਾਣਗੀਆਂ। ਲਾਲ ਨੀਲੇ ਪੀਲੇ ਪਾ ਕੇ ਸੂਟ ਸੋਹਣੀਆਂ, ਬਣੀ ਫਿਰਦੀਆਂ ਨੇ ਫਰੂਟ ਸੋਹਣੀਆਂ। ਸ਼ਹਿਨਾਈ ਬ੍ਰਾਈਡਲ ਬੁਟੀਕ ਫਰੀਮੌਂਟ ਵਾਲਿਆਂ ਤੇ ਲੱਗ ਚੁੱਕੀ ਆ 25% ਡਿਸਕਾਊਂਟ ਦੀ ਭਾਰੀ ਸੇਲ। ਸ਼ਹਿਨਾਈ ਬ੍ਰਾਈਡਲ ਬੁਟੀਕ ਸਭ ਤੋਂ ਵੱਡਾ ਸਟੋਰ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀਆਂ ਸਾੜੀਆਂ, ਲਹਿੰਗੇ, ਸਲਵਾਰ ਸੂਟ ਅਤੇ ਵਿਆਹ ਵਾਸਤੇ ਲਹਿੰਗਾ ਅਤੇ ਸ਼ੇਰਵਾਨੀ। ਬੱਚਿਆਂ ਤੇ ਮਰਦਾਂ ਦੇ ਕੱਪੜੇ ਵੀ ਖਰੀਦ ਸਕਦੇ ਹੋ ਅਤੇ ਖਰੀਦ ਸਕਦੇ ਹੋ ਫੈਸ਼ਨ ਜਿਊਲਰੀ ਵੀ, ਅਤੇ ਇਹਨਾਂ ਦੀ ਨਵੀਂ ਕਲੈਕਸ਼ਨ ਤੋਂ ਕਿਸੇ ਵੀ ਤਰ੍ਹਾਂ ਦਾ ਕੱਪੜਾ ਪਸੰਦ ਕਰ ਸਕਦੇ ਹੋ ਅਤੇ ਲੈ ਸਕਦੇ ਹੋ 25% ਸੇਲ ਦਾ ਲਾਭ। ਇਸ ਦੇ ਨਾਲ ਹੀ ਇਹਨਾਂ ਦੇ ਸਟੋਰ ਤੇ ਖੁੱਲ ਚੁੱਕਾ ਹੈ 골ਡ ਪੈਲਸ ਜਿਊਲਰਸ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੇ ਹੀਰੇ ਅਤੇ ਸੋਨੇ ਦੇ ਗਹਿਣੇ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਗੱਲ ਕਰੋ 5107968658 510 796 8658 ਅਤੇ ਖੁੱਲੇ ਰਹਿੰਦੇ ਹਨ ਮੰਗਲਵਾਰ ਤੋਂ ਐਤਵਾਰ ਸਵੇਰੇ 11 ਵਜੇ ਤੋਂ ਸ਼ਾਮੀ 7:30 ਵਜੇ ਤੱਕ। ਸ਼ਹਿਨਾਈ ਬ੍ਰਾਈਡਲ ਬੁਟੀਕ 39189 ਫਾਰਵੈਲ ਡਰਾਈਵ, ਫਰੀਮੌਂਟ। ਅੱਜ ਹੀ ਜਾਓ ਤੇ 25% ਸੇਲ ਦਾ ਲਾਭ ਉਠਾਓ। ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਜਾਂ ਵੇਚਣ ਦੇ ਲਈ ਗੱਲ ਕਰ ਸਕਦੇ ਹੋ ਰੀਅਲਟਰ ਏਜੰਟ ਸਿਮੀ ਚਾਂਦੀ ਜੀ ਨਾਲ, ਅਤੇ ਲੋਨ ਵਿੱਚ ਵੀ ਤੁਹਾਡੀ ਮਦਦ ਕਰਦੇ ਹਨ। ਇਹਨਾਂ ਦਾ ਆਫਿਸ ਫੇਅਰਫੀਲਡ ਵਿੱਚ ਹੈ ਅਤੇ ਇਹਨਾਂ ਦੀ ਕੰਪਨੀ ਵੈਕਾਵਿਲ ਅਤੇ ਡਿਕਸਨ ਦੇ ਵਿੱਚ ਵੀ ਕੰਮ ਕਰਦੀ ਹੈ। ਸੈਕਰਾਮੈਂਟੋ ਅਤੇ ਵੁੱਡਲੈਂਡ ਏਰੀਆ ਦੇ ਵਿੱਚ ਵੀ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। ਇਹ ਤੁਹਾਡੇ ਨਾਲ ਇੰਗਲਿਸ਼ ਅਤੇ ਪੰਜਾਬੀ ਵਿੱਚ ਗੱਲ ਕਰ ਸਕਦੇ ਹਨ। ਸਿਮੀ ਚਾਂਦੀ 2420 ਮਾਰਟਿਨ ਰੋਡ, ਫੇਅਰਫੀਲਡ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 7074106282 707 410 6282 BRE ਨੰਬਰ 02000498। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ, 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਟਰੱਕਿੰਗ ਕੰਪਨੀਆਂ ਲਈ ਖੁਸ਼ਖਬਰੀ, ਹੁਣ ਟਰੱਕ ਡਰਾਈਵਰਸ ਲੱਭਣੇ ਹੋਏ ਆਸਾਨ। ਛੋਟੀ ਤੋਂ ਵੱਡੀ ਟਰੱਕਿੰਗ ਕੰਪਨੀ ਦੇ ਲਈ ਇੱਕ ਨਵੀਂ ਐਪ ਟਰੱਕ ਬੁੱਕ, ਜਿਸ ਦੇ ਜ਼ਰੀਏ ਤੁਸੀਂ ਬਹੁਤ ਹੀ ਆਸਾਨੀ ਦੇ ਨਾਲ ਆਪਣੇ ਰਾਊਟਸ ਅਤੇ ਲੋਡ ਦੀ ਜਾਣਕਾਰੀ ਪਾ ਕੇ ਅਨਲਿਮਿਟਿਡ ਡਰਾਈਵਰਸ ਅਤੇ ਓਨਰ ਆਪਰੇਟਰ ਲੱਭ ਸਕਦੇ ਹੋ। ਪੂਰੇ ਅਮਰੀਕਾ ਦੇ ਵਿੱਚ ਟਰੱਕ ਟ੍ਰੇਲਰ ਰਿਪੇਅਰ ਸ਼ਾਪਸ ਐਪ ਦੇ ਨਾਲ ਲੱਭ ਸਕਦੇ ਹੋ। ਤੁਸੀਂ ਟਰੱਕ ਬੁੱਕ ਐਪ ਤੇ ਆਪਣੇ ਟਰੱਕ ਟ੍ਰੇਲਰ ਰੈਂਟ ਤੇ ਲੱਭ ਅਤੇ ਪਾ ਸਕਦੇ ਹੋ ਅਤੇ ਟਰੱਕ ਟ੍ਰੇਲਰਸ ਨੂੰ ਖਰੀਦ ਅਤੇ ਵੇਚ ਵੀ ਸਕਦੇ ਹੋ।
ਅੱਜ ਹੀ ਆਪਣੇ ਸਮਾਰਟਫੋਨ ਟੈਬਲੇਟ ਦੇ ਉੱਤੇ ਟਰੱਕਬੁੱਕ ਐਪ ਡਾਊਨਲੋਡ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ truckbook.us। ਹੋਰ ਜਾਣਕਾਰੀ ਲਈ ਕਾਲ 9164000002 truckbook.us। Truckbook app, a complete trucking solution। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਅਪਡੇਟ ਅਮਰੀਕਾ ਤੇ ਹਰਜੋਤ ਸਿੰਘ ਜੀ ਅੱਜ ਦੀ ਜਿਹੜੀ ਇਹ ਅਹਿਮ ਖਬਰ ਉਸ ਦੇ ਉੱਤੇ ਆਪਾਂ ਜੇ ਨਜ਼ਰ ਮਾਰਨੀ ਸ਼ੁਰੂ ਕਰੀਏ ਤਾਂ ਟਰੰਪ ਐਡਮਿਨਿਸਟ੍ਰੇਸ਼ਨ ਨੇ ਅੱਜ ਜਿਹੜਾ ਸੋਮਵਾਰ ਨੂੰ ਕਹਿੰਦੇ ਬੜੇ ਹੀ ਲੰਮੇ ਚਿਰ ਤੋਂ ਉਡੀਕਿਆ ਜਾ ਰਿਹਾ ਇਹ ਕਾਨੂੰਨ ਆ ਉਸ ਨੂੰ ਜਿਹੜਾ ਆ ਉਹ ਅਨਾਊਂਸ ਕਰ ਦਿੱਤਾ ਆ, ਜਿਸ ਦੇ ਵਿੱਚ ਫੈਡਰਲ ਅਫਸਰਾਂ ਦੇ ਕੋਲ ਇਹ ਅਖਤਿਆਰ ਹੋਵੇਗਾ ਵੀ ਉਹ ਕਿਸੇ ਦਾ ਵੀ ਗ੍ਰੀਨ ਕਾਰਡ ਡਿਨਾਈ ਕਰ ਸਕਦੇ ਆ, ਜਿਹੜੇ ਇਮੀਗ੍ਰੈਂਟਸ ਦਾ ਗ੍ਰੀਨ ਕਾਰਡ ਡਿਨਾਈ ਕਰ ਸਕਦੇ ਆ ਜਿਹੜਾ ਉਹਨਾਂ ਨੂੰ ਲੱਗਦਾ ਆ ਵੀ ਉਹ ਸਰਕਾਰ ਦੇ ਉੱਤੇ ਬੋਝ ਹੋਵੇਗਾ ਜਾਂ ਸਰਕਾਰੀ ਏਡ ਦੇ ਨਾਲ ਗਵਰਨਮੈਂਟ ਏਡ ਦੇ ਜ਼ਰੀਏ ਜਿਹੜਾ ਆ ਉਹ ਆਪਣਾ ਗੁਜ਼ਰ ਬਸਰ ਕਰ ਰਿਹਾ ਹੋਵੇਗਾ। ਆਪਾਂ ਬੀਤੇ ਸ਼ਨੀਚਰਵਾਰ ਦੱਸਿਆ ਸੀਗਾ ਵੀ ਕਿਸ ਤਰੀਕੇ ਦੇ ਨਾਲ ਜਿਹੜੀਆਂ ਕੁਝ ਈਮੇਲਸ ਆ ਉਹ ਸਾਹਮਣੇ ਆਈਆਂ ਸੀਗੀਆਂ ਜਿਹਦੇ ਵਿੱਚ ਸਟੀਵਨ ਮਿਲਰ ਜਿਹੜੇ ਹੈਗੇ ਨੇ ਰਾਸ਼ਟਰਪਤੀ ਟਰੰਪ ਦੇ ਜਿਹੜੇ ਐਡਵਾਈਜ਼ਰ ਖਾਸ ਕਰਕੇ ਇਮੀਗ੍ਰੇਸ਼ਨ ਦੇ ਮੁੱਦੇ ਦੇ ਉੱਤੇ ਉਹ USCIS ਨੂੰ ਗਾਲਾਂ ਕੱਢ ਰਹੇ ਸੀ ਜਾਂ ਉਹਨਾਂ ਦੇ ਨੂੰ ਗੁੱਸਾ ਜਿਹੜਾ ਜਤਾ ਰਹੇ ਸੀਗੇ ਵੀ ਤੁਹਾਨੂੰ ਇੰਨੇ ਮਹੀਨੇ ਹੋ ਗਿਆ ਇਹ ਕੰਮ ਕਰਨ ਨੂੰ, ਇੱਕ ਕੰਮ ਕਰਨ ਨੂੰ ਦਿੱਤੇ ਹੋਏ ਵੀ ਤੁਸੀਂ ਉਸ ਦੇ ਵਿੱਚ ਅਜੇ ਤੱਕ ਵੀ ਕਾਮਯਾਬ ਜਿਹੜੇ ਉਹ ਨਹੀਂ ਹੋ ਰਹੇ। ਤੇ ਬਸ ਉਸ ਵੀਕਐਂਡ ਤੋਂ ਬਾਅਦ ਦੇ ਵਿੱਚ ਸੋਮਵਾਰ ਆਇਆ ਆ ਤੇ ਅੱਜ ਉਹਨਾਂ ਦੇ ਦੁਆਰਾ ਇਸ ਨੂੰ ਅਨਾਊਂਸ ਕਰ ਦਿੱਤਾ ਗਿਆ ਆ। USCIS ਦੇ ਜਿਹੜੇ ਨਵੇਂ ਐਕਟਿੰਗ ਡਾਇਰੈਕਟਰ ਹੈਗੇ ਨੇ ਕੈਨ ਕੋਨਚਿਲੀ, ਉਹਨਾਂ ਨੇ ਜਿਹੜਾ ਆ ਉਹ ਇਸ ਦੇ ਉੱਤੇ ਪਹਿਲਾਂ ਹੀ ਦੱਸਿਆ ਸੀਗਾ ਵੀ ਅਸੀਂ ਜਿਹੜੀ ਇਸ ਦੇ ਵਿੱਚ ਸਖਤੀ ਜਿਹੜੀ ਆ ਉਹ ਡੈਫੀਨੇਟਲੀ ਕਰਨ ਜਾ ਰਹੇ ਹਾਂ ਤੇ ਉਹਨਾਂ ਦਾ ਵੀ ਇਮੀਗ੍ਰੇਸ਼ਨ ਦੇ ਉੱਤੇ ਸਟੈਂਡ ਕਾਫੀ ਜ਼ਿਆਦਾ ਸਖਤ ਹੋਵੇਗਾ। ਉਹਨਾਂ ਨੇ ਕਿਹਾ ਵੀ ਇਸ ਪਬਲਿਕ ਚਾਰਜ ਦੇ ਕਰਕੇ ਲੋਕਾਂ ਦਾ ਗ੍ਰੀਨ ਕਾਰਡ ਡਿਨਾਈ ਕਰਨ ਦਾ ਮਕਸਦ ਇਹੀ ਆ ਵੀ ਜਿਹੜੇ ਲੋਕ ਜਿਹੜੇ ਇੱਥੇ ਆਉਣ ਉਹ ਸੈਲਫ ਸਫੀਸ਼ੀਐਂਟ ਜਿਹੜੇ ਹੋਣ, ਸਰਕਾਰ ਦੇ ਉੱਤੇ ਜਿਹੜਾ ਉਹ ਬੋਝ ਨਾ ਪੈਣ ਤੇ ਜਿਹੜੇ ਟੈਕਸ ਪੇਅਰ ਆ ਉਹਨਾਂ ਦੀ ਜਿਹੜੇ ਟੈਕਸ ਡਾਲਰਸ ਆ ਉਸ ਨੂੰ ਜਿਹੜਾ ਸੱਜੇ ਪਾਸੇ ਵੱਲ ਲਾਇਆ ਜਾ ਸਕੇ ਰਾਦਰ ਦੈਨ ਇਹਨਾਂ ਲੋਕਾਂ ਨੂੰ ਜਿਹੜਾ ਆ ਪੈਰਾਂ ਤੇ ਖੜੇ ਕਰਨ ਦੇ ਲਈ ਜਾਂ ਇਹਨਾਂ ਦੀ ਮਦਦ ਕਰਨ ਦੇ ਲਈ ਉਹ ਚੀਜ਼ ਲਿਆਂਦੀ ਜਾ ਸਕੇ। ਸੋ ਬਿਲਕੁਲ 4 ਲੱਖ ਗ੍ਰੀਨ ਕਾਰਡ ਹੋਲਡਰ ਜਿਹੜੇ ਆ ਉਹਨਾਂ ਤੇ ਇਹ ਇਫੈਕਟ ਪਊਗਾ ਜਿਨ੍ਹਾਂ ਨੂੰ 2 ਸਾਲ ਦਾ ਮਿਲਿਆ ਜਦੋਂ ਰੀਨਿਊ ਹੋਣਾ, ਜਾਂ ਜਿਨ੍ਹਾਂ ਨੇ ਪੋਲੀਟੀਕਲ ਅਸਾਈਲਮ ਲਿਆ ਉਹ ਗ੍ਰੀਨ ਕਾਰਡ ਲੈਣਗੇ, ਜਾਂ ਜਿਨ੍ਹਾਂ ਕੋਲ ਗ੍ਰੀਨ ਕਾਰਡ ਉਹ ਸਿਟੀਜ਼ਨ ਬਣਨਗੇ। ਸੋ ਕਹਿੰਦੇ ਵੀ ਅਮਰੀਕਾ ਦੇ ਵਿੱਚ ਜਿਹੜਾ ਸਟੈਚੂ ਆਫ ਲਿਬਰਟੀ ਆ ਉਹਦੇ ਤੇ ਕਹਿੰਦੇ ਬੜਾ ਕਲੀਅਰਲੀ ਲਿਖਿਆ ਆ ਵੀ ਜਿਹੜਾ ਗਰੀਬ ਬੰਦਾ ਹੈਗਾ ਆ, ਪੂਅਰ ਬੰਦਾ ਹੈਗਾ ਆ, ਜਿਹੜਾ ਥੱਕਿਆ ਹੋਇਆ ਹੈਗਾ ਆ ਤੇ ਆਪਾਂ ਉਹਦੀ ਹੈਲਪ ਦੇ ਲਈ ਹੈਗੇ ਆ। ਸਟੈਚੂ ਆਫ ਲਿਬਰਟੀ ਕਹਿੰਦਾ ਗਿਵ ਮੀ ਯੂ ਆਰ ਟਾਇਰਡ ਯੂ ਆਰ ਪੂਅਰ। ਤੇ ਅੱਜ ਦੇ ਡੇਟ ਦੇ ਵਿੱਚ ਜਿਹੜੇ ਸਾਡੇ ਡਾਇਰੈਕਟਰ ਆਫ US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੇ ਹੈਗੇ ਆ ਕੈਨ ਕੁਸੀਨੈਲੀ, ਇਹ ਬਹੁਤ ਹੀ ਆਪਾਂ ਸਿੰਪਲ ਲੈਂਗੁਏਜ ਕਹਿ ਸਕਦੇ ਹਾਂ ਭਈ ਇਮੀਗ੍ਰੈਂਟਸ ਦੇ ਉਲਟ ਹੈਗੇ ਆ। ਇਹਨਾਂ ਦੀਆਂ ਸਟੇਟਮੈਂਟਸ ਬਹੁਤ ਹੀ ਹਾਰਡ ਹੁੰਦੀਆਂ ਆ। ਸੋ ਉਹਨਾਂ ਨੇ ਇਹ ਕਿਹਾ ਵੀ 4 ਲੱਖ ਗ੍ਰੀਨ ਕਾਰਡ ਹੋਲਡਰ ਜਿਹੜੇ ਆ ਉਹਨਾਂ ਦੇ ਉੱਤੇ ਇਹਦਾ ਅਸਰ ਪਊਗਾ ਜਿਨ੍ਹਾਂ ਨੇ ਕਿਸੇ ਤਰ੍ਹਾਂ ਦਾ ਵੀ ਜਿਹੜਾ ਗਵਰਨਮੈਂਟ ਦਾ ਬੈਨੀਫਿਟ ਲਿਆ ਆ, ਮੈਡੀਕੇਡ ਲਈ ਹੈਗੀ ਆ, ਫੂਡ ਸਟੈਂਪਾਂ ਲਈਆਂ ਹੈਗੀਆਂ। ਜੇ ਕਹਿੰਦੇ 2 ਬੈਨੀਫਿਟ 1 ਮਹੀਨੇ 'ਚ ਲਏ ਹੈਗੇ ਤਾਂ ਉਹਨਾਂ ਨੂੰ 2 ਗਿਣਿਆ ਜਾਊਗਾ। ਪਿਛਲੇ 3 ਸਾਲਾਂ ਦੇ ਵਿੱਚ ਜਿਸ ਵੀ ਬੰਦੇ ਨੇ 1 ਸਾਲ ਤੱਕ ਦਾ ਬੈਨੀਫਿਟ ਲਿਆ ਆ ਉਹਨੂੰ ਕਹਿੰਦੇ ਅਸੀਂ ਗ੍ਰੀਨ ਕਾਰਡ ਨਹੀਂ ਦੁਬਾਰਾ ਕੀ ਦੇਣਾ, ਨਾ ਸਿਟੀਜ਼ਨਸ਼ਿਪ ਦੇਣੀ ਆ। ਤੇ ਸਿੱਧੇ ਲਫ਼ਜ਼ਾਂ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਸਾਨੂੰ ਗਰੀਬਾਂ ਦੀ ਅਮਰੀਕਾ ਵਿੱਚ ਲੋੜ ਨਹੀਂ। ਜੇ ਕੋਈ ਪੱਕੇ ਤੌਰ ਤੇ ਆਉਣਾ ਚਾਹੁੰਦਾ ਆ ਗ੍ਰੀਨ ਕਾਰਡ ਦੇ ਗ੍ਰੀਨ ਕਾਰਡ ਲੈਣ ਲਈ ਤੇ ਉਹ ਅਮੀਰ ਬੰਦਾ ਹੀ ਹੋਊਗਾ ਜਿਹੜਾ ਕਿਸੇ ਤਰ੍ਹਾਂ ਦਾ ਵੀ ਜਿਹੜਾ ਬੈਨੀਫਿਟ ਨਹੀਂ ਲਊਗਾ। ਬੇਸਿਕਲੀ ਉਹਨਾਂ ਨੇ ਕਹਿੰਦੇ ਵੀ ਸਿੰਪਲ ਲੈਂਗੁਏਜ ਮੈਂ ਕਹਿਣਾ ਚਾਹੁੰਦਾ ਆ ਵੀ ਜਿਹੜਾ ਬੰਦਾ ਆਪਣੀਆਂ 2 ਲੱਤਾਂ ਤੇ ਖੜਾ ਹੋਊਗਾ ਉਹੋ ਹੀ ਅਸੀਂ ਜਿਹੜਾ ਇੱਥੇ ਉਹਨੂੰ ਐਡਮਿਟ ਕਰਾਂਗੇ। ਬਿਲਕੁਲ ਰਾਸ਼ਟਰਪਤੀ ਟਰੰਪ ਜਿਹੜੇ ਬਾਕੀ ਇਮੀਗ੍ਰੈਂਟਸ ਦੇ ਖਿਲਾਫ ਤਾਂ ਹੈਗੇ ਹੀ ਹੈਗੇ, ਹੁਣ ਲੀਗਲ ਇਮੀਗ੍ਰੈਂਟਸ ਦੇ ਵੀ ਖਿਲਾਫ ਜਿਹੜੇ ਉਹ ਹੋ ਚੁੱਕੇ ਨੇ। ਉਹ ਨਹੀਂ ਚਾਹੁੰਦੇ ਵੀ ਕੋਈ ਵੀ ਇੱਥੇ ਜਿਹੜਾ ਆ ਕੇ ਆਪਣਾ ਰਹਿਣ ਬਸੇਰਾ ਜਿਹੜਾ ਆ ਉਹ
ਕਰ ਸਕੇ, ਘੱਟ ਤੋਂ ਘੱਟ ਲੋਕ ਜਿਹੜੇ ਇੱਥੇ ਸ਼ਾਮਿਲ ਹੋਣ। ਕੈਨ ਕੁਸ਼ਨਲੀ ਤਾਂ ਉਹਨਾਂ ਦੇ ਹੀ ਇੱਕ ਸ਼ਾਖਾ ਜਿਹੜੀ ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ ਵੀ ਜਿੱਦਾਂ ਦੇ ਵਿਚਾਰ ਰਾਸ਼ਟਰਪਤੀ ਦੇ ਆ, ਉੱਦਾਂ ਦੇ ਹੀ ਜਿਹੜੇ ਗਾਂ ਉਹਨਾਂ ਨੇ ਉੱਦਾਂ ਦੇ ਆਪਣੀ ਵਿਚਾਰਾਂ ਨੂੰ ਲਾਗੂ ਕਰਨ ਵਾਲੇ ਬੰਦੇ ਜਿਹੜੇ ਉਹਨਾਂ ਨੇ ਹਾਇਰ ਕੀਤੇ ਹੋਏ ਆ। ਪਬਲਿਕ ਚਾਰਜ ਦਾ ਜਿਹੜਾ ਇਹ ਮਸਲਾ ਹੈ ਬੜੇ ਲੰਮੇ ਚਿਰ ਤੋਂ ਜਿਹੜਾ ਆਰਗਿਊ ਹੁੰਦਾ ਆ ਰਿਹਾ ਆ ਵੀ ਕਿੱਦਾਂ ਦਾ ਹੈਗਾ ਆ। ਕਾਂਗਰਸ ਨੇ ਜਿਹੜਾ ਪਬਲਿਕ ਚਾਰਜ ਤੋਂ ਲੈ ਕੇ ਇਨਐਡਮਿਸਿਬਿਲਟੀ ਦੇ ਉੱਤੇ ਕਾਫੀ ਜਿਹੜੇ ਲੋਕਾਂ ਨੂੰ ਜਿਹੜਾ ਮਦਦ ਕਰਦੇ ਰਹੇ ਆ ਵੀ ਜੇ ਪਬਲਿਕ ਚਾਰਜ ਲੈਂਦਾ ਵੀ ਆ ਤਾਂ ਵੀ ਇਹਨਾਂ ਨੂੰ ਜਿਹੜਾ ਇੱਥੇ ਆਉਣ ਦਿੱਤਾ ਜਾਵੇ। 1999 ਦੇ ਵਿੱਚ ਇਸ ਦੀ ਜਿਹੜੀ ਡੈਫੀਨੇਸ਼ਨ ਆ ਉਹ ਦੱਸੀ ਗਈ ਸੀਗੀ। ਸੋ ਕਹਿੰਦੇ ਵੀ ਇਹ ਵੀ ਆਪਾਂ ਦੱਸਦੇ ਜਾਈਏ ਰਾਜਕਰਮਵੀਰ ਸਿੰਘ ਜੀ, ਇਹ ਰੂਲ ਨਵਾਂ ਨਹੀਂ ਬਣਿਆ। 1999 'ਚ ਵੀ ਇਹਦੀ ਜਿਹੜੀ ਡੈਫੀਨੇਸ਼ਨ ਜਿਸ ਤਰ੍ਹਾਂ ਤੁਸੀਂ ਦੱਸਿਆ ਦੱਸੀ ਗਈ ਸੀ, ਪਰ ਉਹ 1999 ਤੋਂ ਲੈ ਕੇ ਹੁਣ ਤੱਕ ਜਿੱਦਾਂ ਜਿਹੜੇ ਕੈਸ਼ ਬੈਨੀਫਿਟਸ ਲੈਂਦੇ ਆ ਉਹਨੂੰ ਹੀ ਜਿੱਦਾਂ ਕਾਊਂਟ ਕਰਦੇ ਸੀਗੇ। ਪਰ ਜੇ ਕੋਈ ਫ੍ਰੀ ਹੈਲਥ ਇੰਸ਼ੋਰੈਂਸ ਲੈਂਦਾ ਹੈਗਾ, ਜਿੱਦਾਂ ਕਾਉਂਟੀ ਵਾਲਾ ਮੈਡੀਕਲ ਆਪਾਂ ਅਪਲਾਈ ਕਰ ਦਿੰਦੇ ਹੈਗੇ ਆ, ਫੂਡ ਸਟੈਂਪ ਲੈਂਦੇ ਆ, ਸਨੈਪ ਪ੍ਰੋਗਰਾਮ, ਉਹਨੂੰ ਜਿਹੜਾ ਹੈ ਉਹ ਕੰਸੀਡਰ ਨਹੀਂ ਕਰਦੇ ਸੀ। ਪਰ ਉਹਨੂੰ ਹੁਣ ਬਿਲਕੁਲ 36 ਮਹੀਨਿਆਂ ਦੇ ਵਿੱਚ ਜੇ ਕਿਸੇ ਨੇ ਵੀ 12 ਮਹੀਨੇ ਇੱਦਾਂ ਦਾ ਬੈਨੀਫਿਟ ਲਿਆ ਹੈਗਾ ਆ ਤੇ ਉਹਦਾ ਗ੍ਰੀਨ ਕਾਰਡ ਮਿਲਣਾ ਨਹੀਂ, ਜਾਂ ਉਹਨੂੰ ਰੀਨਿਊ ਨਹੀਂ ਹੋਣਾ, ਜਾਂ ਉਹ ਸਿਟੀਜ਼ਨ ਨਹੀਂ ਬਣ ਸਕਦਾ। ਇਹ ਰੂਲ ਅਕਤੂਬਰ ਦੇ ਵਿੱਚ ਲਾਗੂ ਹੋਣ ਜਾ ਰਿਹਾ, ਜਿਹਦੇ ਨਾਲ ਜਿਹੜੇ ਕੈਨ ਕਰੂਸੀਨੈਲੀ ਆ ਉਹ ਕਹਿੰਦੇ ਵੀ $2.47 ਬਿਲੀਅਨ ਦਾ ਜਿਹੜਾ ਗਵਰਨਮੈਂਟ ਨੂੰ ਫਾਇਦਾ ਹੋਊਗਾ। ਜੀ ਬਿਲਕੁਲ, ਇਹ ਜਿੱਦਾਂ ਆਪਾਂ ਦੱਸ ਹੀ ਰਹੇ ਹਾਂ ਵੀ ਪਹਿਲੋਂ ਜਿਹੜਾ ਇਸ ਆਧਾਰ ਦੇ ਉੱਤੇ ਇੱਦਾਂ ਰੱਖਿਆ ਗਿਆ ਸੀਗਾ। ਕਹਿੰਦੇ ਵੀ ਹੁਣ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ ਉਹ ਆਪਣੀ ਜਿਹੜੀ ਇਸ ਪਬਲਿਕ ਚਾਰਜ ਦੀ ਇੰਟਰਪ੍ਰੀਟੇਸ਼ਨ ਆ ਉਸ ਨੂੰ ਚੇਂਜ ਜਿਹੜਾ ਉਹ ਕਰਨ ਜਾ ਰਹੇ ਆ। ਕਹਿੰਦੇ ਵੀ ਜਿਹੜਾ ਬਿਲਕੁਲ ਵੀ ਜਿੱਦਾਂ ਤੁਸੀਂ ਦੱਸ ਹੀ ਰਹੇ ਆ ਵੀ ਪਬਲਿਕ ਰੀਸੋਰਸਿਸ ਦੇ ਉੱਤੇ ਆਪਣੀਆਂ ਜ਼ਰੂਰਤਾਂ ਦੇ ਲਈ ਲੋੜਵੰਦ ਨਹੀਂ ਹੋਵੇਗਾ, ਉਹਦੇ ਲਈ ਤਾਂ ਜਿਹੜਾ ਠੀਕ ਆ। ਅਤੇ ਨਾਲ ਦੇ ਨਾਲ ਜਿਹੜੇ ਰੀਸੋਰਸਿਸ ਆਫ ਫੈਮਿਲੀ ਮੈਂਬਰ, ਸਪੋਂਸਰਸ ਐਂਡ ਪ੍ਰਾਈਵੇਟ ਆਰਗੇਨਾਈਜੇਸ਼ਨ ਦੇ ਉੱਤੇ ਵੀ ਜੇ ਉਹ ਆਪਣੀ ਕੈਪੇਬਿਲਿਟੀ ਦੇ ਉੱਤੇ ਹੋਵੇ ਅਤੇ ਜਾਂ ਜਿਨ੍ਹਾਂ ਨੇ ਉਹਨੂੰ ਇੱਕ ਹਿਸਾਬ ਦੇ ਨਾਲ ਐਫੀਡੇਵਿਟ ਆਫ ਸਪੋਰਟ ਜਿਹੜਾ ਦਿੱਤਾ ਆ ਵੀ ਉਹਨਾਂ ਦੇ ਉੱਤੇ ਨਿਰਭਰ ਹੁੰਦਾ ਹੈ ਤਾਂ ਠੀਕ ਆ। ਜੇ ਸਰਕਾਰ ਦੇ ਉੱਤੇ ਹੁੰਦਾ ਹੈ ਤਾਂ ਫਿਰ ਜਿਹੜਾ ਆ ਉਸ ਨੂੰ ਟੋਟਲੀ ਜਿਹੜਾ ਆ ਉਹ ਰੱਦ ਕੀਤਾ ਜਾ ਸਕਦਾ ਹੈ। ਜਿੱਦਾਂ ਦੱਸਿਆ ਵੀ ਪਿਛਲੇ 36 ਮਹੀਨਿਆਂ ਦੇ ਵਿੱਚ ਜੇ ਕਿਸੇ ਨੇ 12 ਮਹੀਨੇ ਦਾ ਕੋਈ ਇਹ ਲਿਆ ਆ ਜ਼ਰੂਰਤ ਜਿਹੜੀ ਲਈ ਆ, ਪਬਲਿਕ ਬੈਨੀਫਿਟ ਲਿਆ ਆ, ਉਸ ਨੂੰ ਜਿਹੜਾ ਆ ਉਹ ਗ੍ਰੀਨ ਕਾਰਡ ਦੇ ਲਈ ਡਿਨਾਈ ਕੀਤਾ ਜਾ ਸਕਦਾ ਆ। ਅਤੇ ਜੇ 1 ਮਹੀਨੇ ਦੇ ਵਿੱਚ ਕਿਸੇ ਨੇ 2 ਚੀਜ਼ਾਂ ਲਈਆਂ, ਵੀ ਕਿਸੇ ਨੇ ਸਨੈਪ ਵੀ ਲੈ ਲਿਆ ਅਤੇ ਨਾਲ ਦੇ ਨਾਲ ਸੈਕਸ਼ਨ 8 ਵਾਲਾ ਵੀ ਲੈ ਲਿਆ, ਤਾਂ ਉਸ ਨੂੰ ਉਹ 2 ਮਹੀਨੇ ਗਿਣੇ ਜਾਣਗੇ, ਉਹ 1 ਮਹੀਨਾ ਜਿਹੜਾ ਉਹ ਨਹੀਂ ਗਿਣਿਆ ਜਾਵੇਗਾ। ਸੋ ਇਹ ਆਲਰੇਡੀ ਜਿਹੜੇ ਰਹਿੰਦੇ ਆ, ਇੱਕ ਜਿਹੜੇ ਨਵੇਂ ਵੀ ਆਣੇ ਹੈਗੇ ਜਿਨ੍ਹਾਂ ਦਾ ਗ੍ਰੀਨ ਕਾਰਡ ਅਪਰੂਵ ਆਉਣਾ ਆ, ਉਹਨਾਂ ਦੇ ਉੱਤੇ ਵੀ ਜੇ ਜਿਹੜਾ ਪਬਲਿਕ ਆਫਿਸਰ ਆ ਉਹਨੂੰ ਲੱਗੂਗਾ ਵੀ ਮੈਂ ਜਿਹੜੀ ਇਹਦੀ ਐਪਲੀਕੇਸ਼ਨ ਦੇਖੀ ਆ ਜਾਂ ਇਹਦੇ ਸਪੋਂਸਰ ਕਰਨ ਵਾਲੇ ਦੇਖੇ ਆ ਵੀ ਉਹਨਾਂ ਦੀ ਇਨਕਮ ਨਹੀਂ ਇੰਨੀ ਵੀ ਜਿਹੜੀ ਇਹਨੂੰ ਸਪੋਰਟ ਕਰਨਗੇ, ਅਤੇ ਉਹਦੇ ਤੋਂ ਉਹ $8100 ਤੱਕ ਦਾ ਜਿਹੜਾ ਬੌਂਡ ਆ ਉਹ ਵੀ ਜਿਹੜੇ ਰੁਕਵਾ ਸਕਦੇ ਹੈਗੇ ਆ। ਕੁਛ ਕੁ ਐਗਜ਼ੈਂਪਸ਼ਨਸ ਇਹ 'ਚ ਹੈਗੀਆਂ, ਕਹਿੰਦੇ ਜਿੱਦਾਂ ਮਿਲਟਰੀ ਦੇ ਮੈਂਬਰ, ਉਹਨਾਂ ਦੇ ਸਪਾਊਜ਼ਸ ਦੇ ਬੱਚੇ, ਅਸਾਈਲਮ ਸੀਕਰ ਅਤੇ ਰਿਫਿਊਜੀਜ਼। ਇਹਦੇ ਬਾਰੇ ਹਜੇ ਡਿਟੇਲ ਦੇ ਵਿੱਚ ਆਪਾਂ ਜਿਹੜੀ ਆ 800 ਪੇਜ ਦਾ ਹੈਗਾ, ਇਹ ਥੋੜ੍ਹਾ ਪੜ੍ਹ ਕੇ ਜ਼ਰੂਰ ਦੱਸਾਂਗੇ ਕਿਉਂਕਿ ਆਪਾਂ ਤਾਂ ਜਿੰਨੀ ਕੁ ਨਿਊਜ਼ ਆ ਉਹ ਤੁਹਾਡੇ ਨਾਲ ਜਿਹੜੀ ਸਾਂਝੀ ਕਰ ਰਹੇ ਹੈਗੇ ਆ। ਜੀ 867 ਪੇਜ ਦਾ ਇਹ ਜਿਹੜਾ ਨਵਾਂ ਜਿਹੜਾ ਕਾਨੂੰਨ ਆ ਉਹ ਜਿਹੜਾ ਇਹਨਾਂ ਨੇ ਛਾਪਿਆ ਆ, ਅਤੇ ਆਈ ਥਿੰਕ ਹੁਣ ਤੋਂ 60 ਦਿਨਾਂ ਬਾਅਦ, ਅੱਜ ਤੋਂ ਜਿਹੜੇ 60 ਦਿਨਾਂ ਬਾਅਦ ਜਿਹੜਾ ਇਸ ਨੂੰ ਲਾਗੂ ਕਰਨਾ ਸ਼ੁਰੂ ਕੀਤਾ ਜਾ ਸਕਦਾ ਆ। ਸੋ ਇੱਕ ਵਾਰੀ ਫਿਰ ਜੇ ਆਪਾਂ ਦੱਸ ਜਾਈਏ ਵੀ ਇਸ ਦੇ ਵਿੱਚ ਜਿਹੜੇ ਰੂਲ ਡਿਫਾਈਨ ਕਰਦਾ ਪਬਲਿਕ ਬੈਨੀਫਿਟ, ਉਹਦੇ ਵਿੱਚ ਜਿਹੜੇ ਕੈਸ਼ ਬੈਨੀਫਿਟ ਹੁੰਦੇ ਆ ਇਨਕਮ ਮੇਨਟੇਨੈਂਸ ਦੇ ਲਈ, ਜਿਹੜਾ ਸਨੈਪ ਦਾ ਪ੍ਰੋਗਰਾਮ ਆ, ਮੋਸਟ ਫਾਰਮਸ ਆਫ ਮੈਡੀਕੇਡ, ਸੈਕਸ਼ਨ 8 ਹਾਊਸਿੰਗ ਅਸਿਸਟੈਂਸ ਜਿਹੜੀ ਲੋਕਾਂ ਨੂੰ ਹਾਊਸਿੰਗ ਚੋਇਸ ਵਾਊਚਰ ਦੇ ਅਧੀਨ ਮਿਲਦੀ ਆ, ਸੈਕਸ਼ਨ 8 ਪ੍ਰੋਜੈਕਟ ਬੇਸਡ ਰੈਂਟਲ ਅਸਿਸਟੈਂਸ ਜਿਹੜੀ ਮਿਲਦੀ ਆ, ਅਤੇ ਹੋਰ ਕਈ ਤਰੀਕੇ ਦੀ ਜਿਹੜੀ ਸਬਸਿਡਾਈਜ਼ ਹਾਊਸਿੰਗ ਆ, ਇਹ ਪਬਲਿਕ ਬੈਨੀਫਿਟ ਦੇ ਵਿੱਚ ਉਹ ਗਿਣੀ ਜਾਵੇਗੀ। ਅਤੇ ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਵੀ ਆਫਿਸਰ ਦੇ ਓਪੀਨੀਅਨ ਵੀ ਬਹੁਤ ਜ਼ਿਆਦਾ ਜਿਹੜਾ ਔਨ ਦਾ ਸਪੌਟ ਜਿਹੜਾ ਮੈਟਰ ਕਰੂਗਾ, ਜਿਹੜਾ ਗ੍ਰੀਨ ਕਾਰਡ ਦੀ ਇੰਟਰਵਿਊ ਦੇਣ ਦੇ ਲਈ ਉੱਥੇ ਗਿਆ ਹੋਊਗਾ, ਅਤੇ ਜੇ ਉਹਨੂੰ ਲੱਗੂਗਾ ਉਸ ਆਫਿਸਰ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਪਬਲਿਕ ਚਾਰਜ ਦਾ ਭਾਗੀਦਾਰ ਜਾਂ ਬਣ ਸਕਦਾ ਜਾਂ ਉਸ ਦੇ ਲਈ ਅਪਲਾਈ ਕਰ ਸਕਦਾ ਆ, ਅਤੇ ਉਹ ਵੀ ਹੋ ਸਕਦਾ ਵੀ ਉਹ ਵੀ ਉਹਨਾਂ ਦਾ ਗ੍ਰੀਨ ਕਾਰਡ ਆਈਦਰ ਰਿਜੈਕਟ ਕਰ ਦੇ, ਤਾਂ ਜਿੱਦਾਂ ਦੱਸਿਆ $8100 ਵਾਲਾ ਜਿਹੜਾ ਬੌਂਡ ਆ ਉਹਨਾਂ ਕੋਲ
ਧਰਾ ਸਕਦੇ ਆ। ਅੱਗੇ ਤੁਸੀਂ ਦੇਖੋ ਵੀ ਜਿਹੜਾ ਗੈਰ ਕਾਨੂੰਨੀ ਢੰਗ ਨਾਲ ਹੁੰਦਾ ਸੀਗਾ ਬੰਦਾ, ਉਸ ਦੇ ਉੱਤੇ ਜਿਹੜਾ ਬੌਂਡ ਜਿਹੜਾ ਉਹ ਰੱਖਿਆ ਜਾਂਦਾ ਸੀਗਾ, ਪਰ ਇਸ ਪ੍ਰਸ਼ਾਸਨ ਨੇ ਕਲੀਅਰ ਕਰ ਦਿੱਤਾ ਆ ਇਹਨਾਂ ਨੂੰ ਕੋਈ ਵੀ ਨਵਾਂ ਬੰਦਾ ਜਿਹੜਾ ਉਹ ਨਹੀਂ ਚਾਹੀਦਾ। ਐਜ਼ ਏ ਇਮੀਗ੍ਰੈਂਟਸ ਜਿਹੜੇ ਇੱਥੇ ਆ ਕੇ ਸਾਰੇ ਦੇ ਸਾਰੇ 100% ਅਮਰੀਕਾ ਜਿਹੜਾ ਆ ਉਹ ਇਮੀਗ੍ਰੈਂਟਸ ਦੇ ਬੇਸ ਦੇ ਉੱਤੇ ਜਿਹੜਾ ਉਹ ਬਣਿਆ ਆ। ਅਤੇ ਅੱਜ ਉਹੀ ਇਮੀਗ੍ਰੈਂਟਸ ਜਿਹੜੇ ਆ ਕੇ ਉਹ ਨਵੇਂ ਆ ਰਹੇ ਇਮੀਗ੍ਰੈਂਟਸ ਦੇ ਉੱਤੇ ਅਜਿਹੇ ਕਾਨੂੰਨ ਜਿਹੜੇ ਥੋਪ ਰਹੇ ਨੇ, ਲਾ ਰਹੇ ਨੇ ਵੀ ਹੋਰ ਕੋਈ ਇੱਥੇ ਆ ਕੇ ਉਹ ਨਾ ਵਸ ਸਕੇ। ਜਿਨ੍ਹਾਂ ਦੀ ਇਹ ਜ਼ਮੀਨਾਂ ਆ, ਜਿਨ੍ਹਾਂ ਦਾ ਇਹ ਇਲਾਕਾ ਆ, ਉਹਨਾਂ ਸਾਰਿਆਂ ਨੂੰ ਜਿਹੜਾ ਉਹ ਬਾਹਰ ਕੱਢਣ ਦੀਆਂ ਜਿਹੜੀਆਂ ਕੋਸ਼ਿਸ਼ਾਂ। ਬਹੁਤ ਸਾਰੇ ਲੋਕ ਕਹਿੰਦੇ ਆ ਵੀ ਟੈਕਸਸ ਦੇ ਵਿੱਚ, ਕੈਲੀਫੋਰਨੀਆ ਦੇ ਵਿੱਚ ਹਿਸਪੈਨਿਕਸ ਦੀ ਪਾਪੂਲੇਸ਼ਨ ਬਹੁਤ ਜ਼ਿਆਦਾ ਆ, ਅਤੇ ਇਹ ਵੀ ਦੱਸਣਾ ਗੌਰਤਲਬ ਹੈਗਾ ਆ ਇਹ ਇੱਕ ਟਾਈਮ ਦੇ ਉੱਤੇ ਮੈਕਸੀਕੋ ਹੀ ਸੀਗਾ ਸਾਰਾ ਇਲਾਕਾ, ਜਿਸ ਨੂੰ ਬਾਅਦ ਦੇ ਵਿੱਚ ਅਮਰੀਕਾ ਨੇ ਆਪਣੇ ਵਿੱਚ ਜਿਹੜਾ ਉਹ ਮਿਲਾ ਲਿਆ ਸੀਗਾ। ਸੋ ਇਸ ਲਈ ਹਿਸਪੈਨਿਕਸ ਤਾਂ ਇੱਥੇ ਹੋਣਗੇ। ਸੋ ਇਸ ਪਬਲਿਕ ਚਾਰਜ ਦੇ ਤਹਿਤ ਕਾਫੀ ਲੋਕਾਂ ਦੇ ਜਿਹੜੇ ਗ੍ਰੀਨ ਕਾਰਡ ਆ ਉਹ ਡਿਨਾਈ ਜਿਹੜੇ ਉਹ ਕਿਤੇ ਜਾ ਸਕਦੇ ਨੇ। ਇਹ ਅੱਜ ਤੋਂ ਜਿਹੜੇ 2 ਮਹੀਨੇ ਬਾਅਦ ਕਹਿੰਦੇ ਆ ਕਾਨੂੰਨ ਉਹ ਲਾਗੂ ਹੋਣ ਦੀ ਸੰਭਾਵਨਾ ਜਿਹੜੀ ਹੈਗੀ ਆ, ਅਨਲੈਸ ਕੋਈ ਇਸ ਨੂੰ ਅਦਾਲਤ ਦੇ ਵਿੱਚ ਕੋਈ ਲੈ ਕੇ ਜਾਂਦਾ ਆ ਅਤੇ ਅਦਾਲਤ ਦੇ ਵੱਲੋਂ ਜੇ ਕੋਈ ਇਸ ਦੇ ਉੱਤੇ ਸਟੇ ਲੱਗਦੀ ਆ ਜਾਂ ਨਹੀਂ ਲੱਗਦੀ। ਸੋ ਪਰ ਇਹ ਲੱਗਦਾ ਨਹੀਂ ਰਾਜਕਰਮਵੀਰ ਸਿੰਘ ਜੀ, ਹੁਣ ਇਹਦੇ ਤੇ ਪੂਰਾ ਡਰਾਫਟ ਬਣ ਗਿਆ ਆ 867 ਪੇਜਾਂ ਦਾ। ਤੁਸੀਂ ਗੂਗਲ ਕਰਕੇ ਵੀ ਸ਼ੇਅਰ ਕਰ ਸਕਦੇ ਆ। ਆਪਾਂ ਉਹਦੀ ਕਾਪੀ ਜਿਹੜੀ ਹੈਗੀ ਆ ਉਹ ਪੰਜਾਬੀ ਰੇਡੀਓ USA ਦੀ ਜਿਹੜੀ ਫੇਸਬੁੱਕ ਆ ਉਹਦੇ 'ਤੇ ਵੀ ਤੁਹਾਨੂੰ ਜਿਹੜੀ ਸ਼ੇਅਰ ਕਰਾਂਗੇ। ਡਿਪਾਰਟਮੈਂਟ ਆਫ ਹੈਲਥ ਸਰਵਿਸਿਜ਼ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵੱਲੋਂ ਪਿਛਲੇ ਮਹੀਨਿਆਂ ਦੇ ਵਿੱਚ ਬਹੁਤ ਸਾਰੇ ਜਿਹੜੇ ਕਮੈਂਟਸ ਆ ਉਹ ਮੰਗੇ ਗਏ ਸੀ। 2,66,077 ਕਮੈਂਟ ਜਿਹੜੇ ਆ ਉਹ ਆਏ ਸੀ, ਅਤੇ ਮੈਜੋਰਟੀ ਦੇ ਜਿਹੜੇ ਕਮੈਂਟ ਹੈਗੇ ਆ ਉਹ ਇਹਦੇ ਓਪੋਜ਼ ਦੇ ਵਿੱਚ ਸੀਗੇ ਪਈ ਨਹੀਂ ਇਹ ਰੂਲ ਲਾਗੂ ਨਹੀਂ ਹੋਣਾ ਚਾਹੀਦਾ। ਈਵਨ ਦੋ ਕਹਿੰਦੇ ਵੀ ਮੈਜੋਰਟੀ ਦੇ ਵਿੱਚ ਜਿਹੜੇ ਕਮੈਂਟ ਆ 2,66,077 ਦੇ ਵਿੱਚੋਂ ਮੈਜੋਰਟੀ ਜਿਹੜੀ ਕਹਿੰਦੀ ਸੀ ਵੀ ਨਹੀਂ ਇਹ ਸਾਨੂੰ ਨਹੀਂ ਲਾਗੂ ਕਰਨਾ ਚਾਹੀਦਾ। ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਵੀ ਸਟੈਚੂ ਆਫ ਲਿਬਰਟੀ ਦਾ ਮਤਲਬ ਕੀ ਆ ਵੀ ਗਰੀਬਾਂ ਲਈ ਜਿਹੜਾ ਆ ਉਹ ਹੱਥ ਖੋਲ੍ਹ ਕੇ ਅੱਗੇ ਆ ਅਸੀਂ, ਪਰ ਸਟਿਲ ਜਿਹੜੇ ਕਰੂਸੀਨੈਲੀ ਆ ਉਹਨਾਂ ਨੇ ਉਸ ਨੂੰ ਨਾ ਕਰਕੇ ਜਿਹੜਾ ਆ ਇਸ ਨੂੰ ਲਾਗੂ ਕਰ ਦਿੱਤਾ ਹੈਗਾ ਆ। ਅਤੇ ਅਲਟੀਮੇਟਲੀ ਕਹਿੰਦੇ ਵੀ ਇਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਹੈਗੇ ਆ ਉਹਨਾਂ ਦੇ ਲਈ ਵਿਨ ਹੈਗੀ ਆ। ਪ੍ਰੈਜ਼ੀਡੈਂਟ ਨੇ ਇੱਕ ਵਾਰੀ ਫਿਰ ਇਹ ਕਿਹਾ ਹੈਗਾ ਆ ਵੀ ਆਪਾਂ ਜਿਹੜਾ ਪ੍ਰੋਮਿਸ ਮੈਂ ਕੀਤਾ ਸੀ ਵੀ ਜਿਹੜਾ ਇਮੀਗ੍ਰੇਸ਼ਨ ਜਿਹੜੇ ਲਾ ਹੈਗੇ ਲੌਂਗ ਸਟੈਂਡਰਡ ਇਮੀਗ੍ਰੇਸ਼ਨ ਲਾਜ਼ ਉਹਨਾਂ ਨੂੰ ਪੂਰੀ ਤਰ੍ਹਾਂ ਲਾਗੂ ਕਰੂੰਗਾ। ਸੋ ਸਾਨੂੰ ਕਾਲਾਂ ਵੀ ਬਹੁਤ ਆ ਰਹੀਆਂ ਰਾਜਕਰਮਵੀਰ ਸਿੰਘ ਜੀ, ਕਈ ਮੈਸੇਜ ਆ ਰਿਹਾ ਵੀ ਫਾਈਨੈਂਸ਼ੀਅਲ ਏਡ ਜਿਹੜੇ ਬੱਚਿਆਂ ਨੂੰ ਯੂਨੀਵਰਸਿਟੀ ਦੇ ਵਿੱਚ ਹੁੰਦੀ ਆ ਉਹ ਅਸੀਂ ਹਜੇ ਪੂਰਾ ਡਿਟੇਲ ਦੇ ਵਿੱਚ ਨਹੀਂ 800 ਪੇਜਾਂ ਦਾ ਪੜ੍ਹਿਆ। ਉਹਦੇ 'ਚ ਤੁਸੀਂ ਆਪਣੇ ਜਿਹੜੇ ਯੂਨੀਵਰਸਿਟੀ ਦੇ ਵਿੱਚ ਬੱਚੇ ਜਾਂਦੇ ਆ ਉਹ ਆਪਣੇ ਯੂਨੀਵਰਸਿਟੀ ਨਾਲ ਵੀ ਸਲਾਹ ਕਰ ਸਕਦੇ ਆ ਵੀ ਉਹ ਜਿਹੜੀ ਫਾਈਨੈਂਸ਼ੀਅਲ ਏਡ ਆ ਆਈ ਡੋਂਟ ਨੋ ਜੇ ਉਹ ਸਿਟੀਜ਼ਨ ਆ ਫਿਰ ਤਾਂ ਕੋਈ ਰੌਲਾ ਨਹੀਂ। ਐਜ਼ ਲੌਂਗ ਐਜ਼ ਤੁਸੀਂ ਸਿਟੀਜ਼ਨ ਆ ਕੋਈ ਬੈਨੀਫਿਟ ਲੈਂਦੇ ਆ ਕੋਈ ਪ੍ਰੋਬਲਮ ਨਹੀਂ ਹੈਗੀ, ਪਰ ਜਿਹੜੇ ਕੋਈ ਪੋਲੀਟੀਕਲ ਅਸਾਈਲਮ 'ਤੇ ਆ ਜਾਂ ਜਿਨ੍ਹਾਂ ਨੂੰ ਗ੍ਰੀਨ ਕਾਰਡ ਮਿਲਣਾ ਆ ਜਾਂ ਜਿਨ੍ਹਾਂ ਦੇ ਕੋਲ ਗ੍ਰੀਨ ਕਾਰਡ ਹੈਗਾ ਆ ਉਹ ਗ੍ਰੀਨ ਕਾਰਡ ਰਿਨਿਊ ਹੋਣਾ ਆ ਜਾਂ ਜਿਨ੍ਹਾਂ ਨੇ ਗ੍ਰੀਨ ਕਾਰਡ ਵਾਲਿਆਂ ਨੇ ਸਿਟੀਜ਼ਨ ਬਣਨਾ। ਆਈ ਥਿੰਕ ਹਰਜੋਤ ਸਿੰਘ ਜੀ ਇਹ ਸਿਰਫ ਗ੍ਰੀਨ ਕਾਰਡ ਤੱਕ ਹੀ ਹਾਲ ਦੀ ਘੜੀ ਜਿਹੜਾ ਸੀਮਤ ਜਿਹੜਾ ਉਹ ਰੱਖਿਆ ਗਿਆ ਆ। ਸਿਟੀਜ਼ਨਸ਼ਿਪ ਦੇ ਲਈ ਇਸ ਦੇ ਵਿੱਚ ਜਿਹੜਾ ਕਿਤੇ ਲਿਖਿਆ ਜਿਹੜਾ ਉਹ ਨਜ਼ਰ ਨਹੀਂ ਆਇਆ, ਪਰ ਪਬਲਿਕ ਜਿਹੜੇ ਚਾਰਜਿਸ ਨੂੰ ਲੈ ਕੇ ਉਹ ਦੇਖ ਜ਼ਰੂਰ ਸਕਦੇ ਆ, ਜਿੱਦਾਂ ਇਹਨਾਂ ਨੇ ਅਫਸਰ ਦੇ ਉੱਤੇ ਵੀ ਜਿਹੜਾ ਉਹ ਛੱਡਿਆ ਹੋਇਆ ਆ। ਬਹੁਤ ਸਾਰੇ ਲੋਕ ਪੁੱਛ ਰਹੇ ਆ ਵੀ ਜਿਹੜੀ ਓਬਾਮਾ ਕੇਅਰ ਜਾਂ ਕਵਰਡ ਕੈਲੀਫੋਰਨੀਆ ਜਿਨ੍ਹਾਂ ਨੇ ਉਹ ਲਈ ਆ ਕਿ ਉਹ ਵੀ ਇਸ ਦੇ ਵਿੱਚ ਆਉਂਦੀ ਆ। ਆਈ ਥਿੰਕ ਉਹ ਇਹਦੇ ਵਿੱਚ ਇੱਦਾਂ ਨਹੀਂ ਆਉਂਦੀ ਜਿੱਦਾਂ ਇਹਨਾਂ ਨੇ ਇਸ ਦੇ ਵਿੱਚ ਦੱਸਿਆ ਵੀ ਜਿਹੜਾ ਮੈਡੀਕੇਅਰ ਜਾਂ ਮੈਡੀਕਲ ਜਿਹੜਾ ਲੈਂਦੇ ਆ ਜਿਹੜਾ 100% ਹੀ ਸਰਕਾਰ ਦੇ ਉੱਤੇ ਜਿਹੜਾ ਨਿਰਭਰ ਹੁੰਦਾ। ਇਹਦੇ ਵਿੱਚ ਤਾਂ ਤੁਸੀਂ ਆਪਣੀ ਇਨਕਮ ਬੇਸਡ ਉਸ ਹਿਸਾਬ ਦੇ ਨਾਲ ਤੁਹਾਨੂੰ ਸਬਸਿਡੀ ਜਿਹੜੀ ਆ ਉਹ ਜੇ ਲੋ ਇਨਕਮ ਦੇ ਕਰਕੇ ਮਿਲ ਰਹੀ ਆ, ਕਿਉਂਕਿ ਤੁਸੀਂ ਵੀ ਇਸ ਦੇ ਵਿੱਚ ਕੁਝ ਖਰਚਾ ਜਿਹੜਾ ਆ ਉਹ ਸਰਕਾਰ ਦੇ ਨਾਲ ਜਿਹੜਾ ਉਹ ਚੱਲ ਰਹੇ ਹੋ। ਸੋ ਟੋਟਲ 100% ਪਬਲਿਕ ਚਾਰਜ ਦੇ ਵਿੱਚ ਜਿਹੜਾ ਉਹ ਨਹੀਂ ਆਉਂਦਾ। ਆਉਣ ਵਾਲੇ ਸਮੇਂ ਦੇ ਵਿੱਚ ਉਹ ਆ ਸਕਦਾ ਨਹੀਂ ਆ ਸਕਦਾ, ਇਹ ਜਿਹੜੀ ਇੱਕ ਆਰਗੂਮੈਂਟ ਦਾ ਵਿਸ਼ਾ ਜਿਹੜਾ ਉਹ ਜ਼ਰੂਰ ਹੋ ਸਕਦਾ ਆ। ਪਰ ਹਾਲ ਦੀ ਘੜੀ ਜਿਨ੍ਹਾਂ ਨੇ ਕਵਰਡ ਕੈਲੀਫੋਰਨੀਆ ਅਧੀਨ ਜਿਨ੍ਹਾਂ ਨੇ ਮੈਡੀਕਲ ਜਿਹੜੇ ਲਏ ਆ ਜਿਹੜੇ 100% ਜਿਹੜੀ ਆਪਣੀ ਘੱਟ ਇਨਕਮ ਜਿਹੜੇ ਉਹਨਾਂ ਦੇ ਹੋਣ ਕਰਕੇ ਜਾਂ ਸ਼ੋਅ ਕਰਕੇ ਜਿਹੜੇ ਟੋਟਲ ਜਿਹੜਾ ਕਾਊਂਟੀ ਦੇ ਉੱਤੇ ਨਿਰਭਰ ਹੁੰਦੇ ਆ,
ਤਾਂ ਉਹਨਾਂ ਦੇ ਲਈ ਇੱਕ ਜ਼ਰੂਰ ਚਿੰਤਾ ਦਾ ਵਿਸ਼ਾ ਜਿਹੜਾ ਉਹ ਬਣ ਸਕਦਾ, ਖਾਸ ਕਰਕੇ ਜਿਹੜੇ ਵਰਕ ਪਰਮਿਟ ਦੇ ਉੱਤੇ ਨੇ, ਜਿਨ੍ਹਾਂ ਨੇ ਅਜੇ ਗ੍ਰੀਨ ਕਾਰਡ ਦੇ ਲਈ ਅਪਲਾਈ ਕਰਨਾ ਹੈਗਾ ਆ। ਅਤੇ ਜੇ ਉਹ ਹੁਣ ਦੇਖੋ, ਜੇ ਉਹ ਮੈਡੀਕਲ ਵੀ ਲੈ ਰਹੇ ਆ, ਦੂਜੇ ਪਾਸੇ ਸਨੈਪ ਪ੍ਰੋਗਰਾਮ ਵੀ ਲੈ ਰਹੇ ਆ, ਜਾਂ ਹਾਊਸਿੰਗ ਦਾ ਜਿਹੜੀ ਅਸਿਸਟੈਂਸ ਵੀ ਲੈ ਰਹੇ ਆ, ਜੇ ਉਹ 1 ਮਹੀਨੇ 'ਚ 3 ਲੈ ਰਹੇ ਹੋ ਤਾਂ 3 ਮਹੀਨੇ ਗਿਣੇ ਜਾਣੇ ਆ ਤਿੰਨੇ ਚੀਜ਼ਾਂ ਦੇ। ਇਹ ਚੀਜ਼ ਬਹੁਤ ਅਹਿਮ ਹੈਗੀ ਆ। ਇਹ ਨਹੀਂ ਆ ਵੀ 1 ਮਹੀਨੇ ਦੇ ਵਿੱਚ ਤੁਸੀਂ 1 ਮਹੀਨੇ ਦੇ ਵਿੱਚ ਲਈ ਆ ਅਤੇ ਅਗਲੇ ਮਹੀਨੇ ਨਹੀਂ ਲਈ, ਨਹੀਂ। ਜੇ 1 ਮਹੀਨੇ 'ਚ 3 ਚੀਜ਼ਾਂ ਲਈਆਂ ਤਾਂ 3 ਹੀ ਗਿਣੇ ਜਾਣੇ, ਜੇ 2 ਲਈਆਂ 2 ਗਿਣੇ ਜਾਣੇ, ਜੇ ਇੱਕ ਚੀਜ਼ ਪਬਲਿਕ ਬੈਨੀਫਿਟ ਲਿਆ ਤਾਂ ਉਹ ਇੱਕ ਜਿਹੜਾ ਉਹ ਗਿਣਿਆ ਜਾਣਾ ਹੈ। ਸੋ ਇਹ ਕਾਫੀ ਜ਼ਿਆਦਾ ਇਹਨਾਂ ਨੇ ਸਖਤੀ ਕੀਤੀ ਹੈ, ਅਤੇ ਨਾਲੇ ਉਹਨਾਂ ਨੇ ਪਿਛਲੇ 3 ਸਾਲਾਂ ਦਾ ਦੇਖਣਾ ਆ, ਪਿਛਲੇ 36 ਮਹੀਨਿਆਂ ਦਾ ਉਹਨਾਂ ਨੇ ਉਹ ਦੇਖਣਾ ਆ ਵੀ ਉਹਦੇ ਵਿੱਚ ਤੁਹਾਡੇ ਕਦੇ 12 ਮਹੀਨੇ ਜਾਂ ਉਸ ਤੋਂ ਵੱਧ ਨਹੀਂ ਬਣਦੇ। ਜੇ ਇੰਨੇ ਬਣਦੇ ਆ ਤਾਂ ਫਿਰ ਇੱਕ ਜਿਹੜਾ ਉਹਨਾਂ ਦੇ ਲਈ ਜਿਨ੍ਹਾਂ ਨੇ ਅਪਲਾਈ ਕਰਨਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਗ੍ਰੀਨ ਕਾਰਡ ਦੇ ਲਈ, ਜਿਨ੍ਹਾਂ ਨੇ ਫਾਈਲਾਂ ਲਾਉਣੀਆਂ, ਚਾਹੇ ਉਹ ਸਪਾਊਸ ਦੇ ਸੰਬੰਧਿਤ ਹੋਵੇ ਅਤੇ ਚਾਹੇ ਜਿਹੜੇ ਆ ਜੀ ਉਹ ਆਪਣੇ ਫੈਮਿਲੀ ਬੇਸਡ ਜਿਹੜਾ ਉਹ ਸੰਬੰਧਿਤ ਹੋਵੇ, ਉਹਨਾਂ ਦੇ ਲਈ ਜਿਹੜੇ ਇੱਕ ਚਿੰਤਾ ਦਾ ਵਿਸ਼ਾ ਜਿਹੜਾ ਉਹ ਹੋ ਸਕਦਾ ਆ। ਇਹ ਕੋਈ ਵੀ ਇਮੀਗਰੈਂਟ, ਕਿ ਕੋਈ ਵੀ ਜਾਣਾ, ਚਾਹੇ ਉਹ H1 ਤੋਂ ਉੱਧਰ ਨੂੰ ਜਾ ਰਿਹਾ ਹੈ, ਕੋਈ ਸਟੂਡੈਂਟ ਵਾਲੇ ਤੋਂ ਜਾ ਰਿਹਾ ਹੈ, ਕੋਈ ਵਰਕ ਪਰਮਿਟ ਤੋਂ, ਕੋਈ ਪੋਲੀਟੀਕਲ ਅਸਾਈਲਮ ਤੋਂ, ਕੋਈ ਫੈਮਿਲੀ ਬੇਸ ਤੋਂ ਜਿਹੜਾ ਉਸ ਪਾਸੇ ਵੱਲ ਨੂੰ ਅਪਲਾਈ ਕਰਨ ਜਾ ਰਿਹਾ ਗ੍ਰੀਨ ਕਾਰਡ ਵਾਲੇ ਪਾਸੇ ਨੂੰ, ਤਾਂ ਉਹਨਾਂ ਦੇ ਲਈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਚੈੱਕ ਹੋਣੀਆਂ ਸ਼ੁਰੂ ਹੋਣਗੀਆਂ। ਜਿਹੜੇ ਆਲਰੇਡੀ ਭਾਈ ਐਲੀਜੀਬਲ ਹੈਗੇ ਆ, ਉਹ ਵੇਟ ਨਾ ਕਰੋ, ਆਪਣੇ ਜਿਹੜੇ ਡਾਕੂਮੈਂਟੇਸ਼ਨ ਪੂਰਾ ਕਰਕੇ ਤੁਸੀਂ ਪਹਿਲੋਂ ਜਲਦੀ ਤੋਂ ਜਲਦੀ ਘੱਲੋ, ਜਿਸ ਤੋਂ ਪਹਿਲਾਂ ਇਹ ਕਾਨੂੰਨ ਜਿਹੜਾ ਉਹ ਲਾਗੂ ਨਹੀਂ ਹੋ ਜਾਂਦਾ। ਇਹ ਵੀ ਹਰਜੋਤ ਸਿੰਘ ਜੀ ਇੱਕ ਚਰਚਾ ਦਾ ਵਿਸ਼ਾ ਜਿਹੜਾ ਬਣਿਆ ਪਿਆ ਆ ਜੀ, ਵੀ ਮੰਨ ਲਓ ਕੋਈ ਅੱਜ ਅਪਲਾਈ ਕਰਦਾ, ਉਹਦੀ ਵਾਰੀ ਤਾਂ ਦੇਰ ਬਾਅਦ ਹੀ ਆਉਣੀ, 2 ਮਹੀਨਿਆਂ ਬਾਅਦ ਹੀ ਆਉਣੀ। ਓਬਵੀਅਸ ਜੀ ਗੱਲ ਆ, ਕਈ ਵਾਰੀ ਕਈ ਮਹੀਨੇ ਜਿਹੜੇ ਲੱਗ ਜਾਂਦੇ, ਕਈ ਸਾਲ ਲੱਗ ਜਾਂਦੇ ਆ। ਵੀ ਉਸ ਦਿਨ ਦੇ ਵਿੱਚ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਚੈੱਕ ਕਰਨਾ ਆ, ਵੀ ਜਿਸ ਦਿਨ ਅਪਲਾਈ ਕੀਤਾ ਉਸ ਤੋਂ 36 ਮਹੀਨੇ ਪਹਿਲਾਂ, ਜਾਂ ਜਿਸ ਦਿਨ ਇੰਟਰਵਿਊ ਹੋ ਰਹੀ ਆ ਵੀ ਉਸ ਤੋਂ 36 ਮਹੀਨੇ ਪਹਿਲਾਂ ਦੇ ਵਿੱਚ ਚੈੱਕ ਕਰਨਾ ਆ। ਸੋ ਜਿਹੜੇ ਲੋਕ ਸੈਲਫ ਸਫੀਸ਼ੀਐਂਟ ਹੈਗੇ ਆ, ਉਹਨਾਂ ਨੂੰ ਇਹੀ ਕਹਿ ਰਹੇ ਆ ਵੀ ਭਾਈ ਤੁਸੀਂ ਸਰਕਾਰ ਨੂੰ ਖੋਰਾ ਨਾ ਲਾਓ, ਅਤੇ ਬਾਕੀ ਜਿਹੜੇ ਇਹ ਕਹਿ ਰਹੇ ਆ ਵੀ ਜੇ ਤੁਸੀਂ ਆ ਕੇ ਸਰਕਾਰ ਦਾ ਉੱਤੇ ਜਿਹੜਾ ਕਹਿ ਲਓ ਵੀ ਉਹਦੀਆਂ ਪੌੜੀਆਂ ਦੇ ਸਹਾਰੇ ਜਿਹੜਾ ਉਹ ਚੜ੍ਹਨਾ ਆ, ਅਤੇ ਉਹਨਾਂ ਨੂੰ ਕਹਿ ਰਿਹਾ ਵੀ ਭਾਈ ਤੁਹਾਨੂੰ ਅਮਰੀਕਾ ਵੱਲ ਤੱਕਣ ਦੀ ਜ਼ਰੂਰਤ ਹੀ ਨਹੀਂ ਆ। ਇਹ ਇੱਦਾਂ ਇੱਕ ਹਿਸਾਬ ਦੇ ਨਾਲ ਲੋਕਾਂ ਨੂੰ ਡਰਾ ਕੇ ਜਿਹੜਾ ਉਹ ਕਹਿ ਰਹੇ ਆ ਵੀ ਸਾਨੂੰ ਨਵੇਂ ਇਮੀਗਰੈਂਟਸ ਜਿਹੜੇ ਹੋਰ ਆ ਉਹ ਨਹੀਂ ਚਾਹੀਦੇ, ਅਤੇ ਜਾਂ ਉਹ ਲੋਕ ਆਉਣ ਜਿਨ੍ਹਾਂ ਕੋਲ ਖਾਸਾ ਪੈਸਾ ਜਿਹੜਾ ਹੈਗਾ ਆ। ਅਤੇ ਪੈਸੇ ਵਾਲਾ ਵੀ ਜਿਹੜਾ ਹਰਜੋਤ ਸਿੰਘ ਜੀ ਇਹਨਾਂ ਨੇ ਵਧਾਉਣ ਜਾ ਰਹੇ ਆ, ਜਿਹੜਾ 5 ਲੱਖ ਤੋਂ ਆਈ ਥਿੰਕ $9.5 ਲੱਖ ਜਿਹੜਾ ਆ, ਜਾਂ ਐਕਚੁਅਲੀ ਜਿਹੜੇ ਬਿਜ਼ਨਸ ਵੀਜ਼ੇ ਪੁਆਇੰਟ ਵੇਸ ਸਿਸਟਮ ਵੱਲ ਨੂੰ ਵੱਧ ਰਹੇ ਆ। ਰਜਕਨਵੀਰ ਸਿੰਘ ਜਿਸ ਤਰ੍ਹਾਂ ਦੱਸਿਆ ਵੀ ਪ੍ਰੈਜ਼ੀਡੈਂਟ ਟਰੰਪ ਹਮੇਸ਼ਾ ਕਹਿੰਦੇ ਰਹਿੰਦੇ ਆ ਵੀ ਪੁਆਇੰਟ ਵੇਸ ਸਿਸਟਮ ਚਾਹੀਦਾ। ਸੋ ਇਹਦੇ 'ਚ ਇੱਕ ਲਾਈਨ ਮੈਂ ਹੋਰ ਪੜ੍ਹ ਰਿਹਾ ਸੀ, ਉਹਦੇ 'ਚ ਇਹ ਲਿਖਿਆ ਉਹਨੇ ਵੀ ਲੋ ਇਨਕਮ ਔਰ ਲਿਟਲ ਐਜੂਕੇਸ਼ਨ ਬੇਸ 'ਤੇ ਵੀ ਜੇ ਤੁਸੀਂ ਕੋਈ ਬੈਨੀਫਿਟ ਵੀ ਲੈਂਦੇ ਆ, ਮੈਡੀਕੇਡ, ਫੂਡ ਸਟੈਂਪ, ਹਾਊਸਿੰਗ ਬੁਚਰਸ, ਵੀ ਜੇ ਲਿਟਲ ਐਜੂਕੇਸ਼ਨ ਆ ਉਸ ਬੇਸ ਦੇ ਉੱਤੇ ਵੀ ਜਿਹੜਾ ਡਿਨਾਈ ਕਰ ਸਕਦੇ ਆ। ਇਹਦਾ ਮਤਲਬ ਵੀ ਇੰਗਲਿਸ਼ ਵਗੈਰਾ ਆਉਣੀ ਚਾਹੀਦੀ ਹੈਗੀ ਆ। ਸੋ ਇਹਦੀਆਂ ਡਿਟੇਲਸ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਆਉਣਗੀਆਂ, ਪਰ ਜਿਉਂ ਸਾਰੇ ਜਾਣੇ ਘੋਖਣਗੇ ਇਸ ਪੂਰੇ 867 ਪੇਜ ਦੇ ਜਿਹੜੇ ਡਾਕੂਮੈਂਟ ਨੂੰ, ਉਹਦੇ ਵਿੱਚੋਂ ਕਈ ਕੁਛ ਜਿਹੜਾ ਆ ਉਹ ਨਿਕਲਣਾ ਆ। ਸੋ ਹਾਲ ਦੀ ਘੜੀ ਇਹ ਮੰਨ ਲੈਣਾ ਵੀ ਫਾਈਨੈਂਸ਼ੀਅਲ ਏਡ ਵਾਲਾ ਹੈ ਨਹੀਂ ਆ, ਜਾਂ ਓਬਾਮਾ ਕੇਅਰ ਵਾਲਾ ਹੈ ਨਹੀਂ ਆ, ਜਾਂ ਇਹ ਨਹੀਂ ਹੈਗਾ, ਇਸ ਦੇ ਉੱਤੇ ਥੋੜ੍ਹਾ ਜਿਹਾ ਆਪਾਂ ਸਭ ਨੂੰ ਇੰਤਜ਼ਾਰ ਠਰਮਾ ਲਾ ਕੇ ਜਿਹੜਾ ਉਹ ਚੈੱਕ ਕਰਨਾ ਪਊਗਾ ਵੀ ਇਸ ਦੇ ਵਿੱਚ ਕੀ ਹੈਗਾ। ਪਰ ਜੇ ਹਰਜੋਤ ਸਿੰਘ ਜੀ ਇਹ ਕਵਰਡ ਕੈਲੀਫੋਰਨੀਆ ਫੈਮਿਲੀ ਜਿਹੜਾ ਅਸਿਸਟੈਂਸ ਵਾਲੇ ਪ੍ਰੋਗਰਾਮ ਦਿੱਤੇ ਹੋਏ, ਫਿਰ ਤਾਂ ਪੂਰਾ ਅਮਰੀਕਾ ਹੀ ਅਨਐਲੀਜੀਬਲ ਜਿਹੜਾ ਹੋ ਜਾਣਾ। ਪਰ ਇਹਨਾਂ ਨੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਕਿਹਾ 3,83,000 ਲੋਕਾਂ ਦੇ ਉੱਤੇ ਇਹਦਾ ਜਿਹੜਾ ਹਾਲ ਦੀ ਘੜੀ ਅਸਰ ਪਊਗਾ। ਇਹ ਜਿਹੜੇ ਇਨ ਬੇਸਿਕਲੀ ਇਨ ਕਿਊ ਹੈਗੇ ਆ ਗ੍ਰੀਨ ਕਾਰਡ ਅਪਲਾਈ ਕਰਨ ਵਾਲੇ, ਜਿਹੜੇ ਬੇਸਿਕਲੀ ਇਹ ਲੋਕ ਨੇ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਗ੍ਰੀਨ ਕਾਰਡ ਜਦੋਂ ਰੀਨਿਊ ਕਰਨਾ ਕੀ ਉਦੋਂ ਵੀ ਇਹਨਾਂ ਨੇ ਚੈੱਕ ਕਰਨਾ ਆ, ਜਾਂ ਸਿਟੀਜ਼ਨਸ਼ਿਪ ਦੇ ਲਈ ਤਾਂ ਨਹੀਂ ਇਹਨਾਂ ਨੇ ਜਿਹੜਾ ਇਸ ਦੇ ਵਿੱਚ ਕੁਛ ਜਿਹੜਾ ਉਹ ਦੱਸਿਆ। ਮੋਸਟਲੀ ਜਿਹੜਾ ਗ੍ਰੀਨ ਕਾਰਡ ਜਿਹੜਾ ਡਿਨਾਇਲ ਪਾਵਰ ਜਿਹੜੀ ਆ ਉਹ ਅਫਸਰਾਂ ਦੇ ਕੋਲ, ਫੈਡਰਲ ਅਫਸਰਸ ਨੂੰ ਜਿਹੜੇ ਇਸ ਕਾਨੂੰਨ ਦੇ ਤਹਿਤ ਦੇਣ ਦੀ ਕੋਸ਼ਿਸ਼ ਜਿਹੜੀ ਦਿੱਤੀ ਜਾ ਰਹੀ ਆ। ਟੈਕਸਸ ਦੇ ਸਾਬਕਾ ਜਿਹੜੇ ਕਾਂਗਰਸਮੈਨ ਤੇ ਇਸ ਟਾਈਮ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਪ੍ਰੈਜ਼ੀਡੈਂਸ਼ੀਅਲ ਜਿਹੜੇ ਕੈਂਡੀਡੇਟਸ ਦੇ ਵਿੱਚੋਂ ਇੱਕ, ਉਹਨਾਂ ਨੇ ਕਿਹਾ ਵੀ ਲੀਗਲ ਅਨਡਾਕੂਮੈਂਟਡ ਰਿਫਿਊਜੀ ਅਸਾਈਲਮ ਸੀਕਰਸ, ਕਹਿੰਦੇ ਇਹਨਾਂ ਦੇ ਵਿੱਚ ਜਿਹੜੇ ਰਾਸ਼ਟਰਪਤੀ ਟਰੰਪ ਦੇ ਲਈ ਇਹਨਾਂ ਨੂੰ ਹੁਣ ਕੋਈ ਡਿਸਟਿੰਕਸ਼ਨ ਦਾ ਮੈਟਰ ਜਿਹੜੀ ਉਹ ਕਰਦੀ ਨਹੀਂ, ਵੀ ਇਹਨਾਂ ਦੇ ਵਿੱਚ ਕੋਈ ਫਰਕ ਨਹੀਂ, ਇਹਨਾਂ ਸਾਰਿਆਂ ਨੂੰ ਹੀ ਉਹ ਇੱਕੋ ਜਿਹਾ ਸਮਝਦੇ ਆ ਵੀ ਅਸੀਂ ਇਹਨਾਂ ਨੂੰ ਇੱਥੇ
ਰੱਖਣਾ ਨਹੀਂ ਆ ਵੀ ਇਫ ਕਹਿੰਦੇ ਵੀ ਇਫ ਯੂ ਆਰ ਐਨ ਇਮੀਗ੍ਰੈਂਟ ਤੇ ਇਹ ਰਾਸ਼ਟਰਪਤੀ ਟਰੰਪ ਦਾ ਮੰਨਣਾ ਆ ਵੀ ਤੁਹਾਡੀ ਇਸ ਜਿਹੜਾ ਕੰਟਰੀ ਦੇ ਵਿੱਚ ਕੋਈ ਥਾਂ ਨਹੀਂ ਹੈਗੀ। ਤੇ ਕਹਿੰਦੇ ਈਵਨ 243 ਸਾਲਾਂ ਤੋਂ ਅਮਰੀਕਾ ਜਿਹੜਾ ਇਮੀਗ੍ਰੈਂਟਸ ਨੇ ਆ ਕੇ ਜਿਹੜਾ ਆ ਉਹ ਵਸਾਇਆ ਤੇ ਇਸ ਨੂੰ ਵਿਸ਼ਵ ਦਾ ਨੰਬਰ 1 ਜਿਹੜਾ ਮੁਲਕ ਬਣਾਇਆ ਆ। ਤੇ ਪਰ ਉਸ ਦੇ ਬਾਵਜੂਦ ਇਹ ਸਾਰੇ ਇਮੀਗ੍ਰੈਂਟਸ ਦੇ ਖਿਲਾਫ ਇੰਨੀ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਉਹ ਹੇਟ ਜਿਹੜੀ ਉਹ ਰੱਖ ਰਹੇ ਆ ਤੇ ਇੱਕ ਹਿਸਾਬ ਦੇ ਨਾਲ ਉਹ ਚਾਹੁੰਦੇ ਨਹੀਂ ਆ ਵੀ ਹੋਰ ਜਿਹੜੇ ਇਮੀਗ੍ਰੈਂਟਸ ਆ ਉਹ ਇੱਥੇ ਆਉਣਗੇ। ਸੋ ਜਿੱਦਾਂ ਐਕਸੈਪਸ਼ਨਸ ਦੀ ਹਰਜੋਤ ਸਿੰਘ ਜੀ ਗੱਲ ਕੀਤੀ ਸੀ ਵੀ ਜਿਹੜੇ ਬੈਨੀਫਿਟ ਕਹਿੰਦੇ ਰਿਸੀਵ ਕੀਤੇ ਜਾਂਦੇ ਨੇ ਐਕਟਿਵ ਡਿਊਟੀ ਮੈਂਬਰਸ ਆਫ ਮਿਲਟਰੀ ਜਾਂ ਮੈਡੀਕੇਡ ਜਿਹੜਾ ਲਿਆ ਜਾਂਦਾ ਪ੍ਰੈਗਨੈਂਟ ਵੂਮਨ ਨੂੰ, ਤਾਂ ਜਾਂ ਜਿਹੜੇ ਬੱਚੇ 21 ਸਾਲ ਤੋਂ ਘੱਟ ਉਮਰ ਦੇ ਹੈਗੇ ਆ ਤੇ ਉਹਨਾਂ ਨੇ ਐਮਰਜੈਂਸੀ ਮੈਡੀਕਲ ਕੇਅਰ ਜੇ ਉਹਨਾਂ ਨੇ ਲਈ ਆ, ਇਹ ਐਕਸੈਪਸ਼ਨਸ ਜਿਹੜੀਆਂ ਉਹਨਾਂ ਨੇ ਇਸ ਦੇ ਵਿੱਚ ਰੱਖੀਆਂ ਆ। ਸੋ ਇਹ ਮੈਮੋ ਇਸ ਤੋਂ ਪਹਿਲਾਂ ਜਿਹੜਾ ਹਰਜੋਤ ਸਿੰਘ ਜੀ ਸਾਲ ਦੇ ਪਹਿਲਾਂ ਜਿਹੜਾ ਆ ਉਹ ਰਾਸ਼ਟਰਪਤੀ ਟਰੰਪ ਨੇ ਇਸ਼ੂ ਕੀਤਾ ਸੀਗਾ ਵੀ ਆਪਾਂ ਜਿਹੜੀਆਂ ਰਿਕੁਆਇਰਮੈਂਟਸ ਆ ਇਮੀਗ੍ਰੈਂਟਸ ਦੀਆਂ ਕਿੱਦਾਂ ਜਿਹੜੀਆਂ ਉਹ ਔਖੀਆਂ ਕਰਨੀਆਂ ਆ। ਫਿਰ ਬੀਤੇ ਵੀਕਐਂਡ ਦੇ ਉੱਤੇ ਇਹਨਾਂ ਦੇ ਐਡਵਾਈਜ਼ਰ ਸਟੀਵਨ ਮਿਲਰ ਦੀਆਂ ਜਿਹੜੀਆਂ ਈਮੇਲਸ USCIS ਨੂੰ ਜਿਹੜੀ ਆ ਉਹ ਕਹਿਣ ਵਾਲੀਆਂ ਉਹਨਾਂ ਨੂੰ ਜਿਹੜੀ ਕਹਿਣ ਵਾਲੀਆਂ ਵੀ ਤੁਹਾਡੇ ਕੋਲ ਕੰਮ ਤੁਹਾਨੂੰ ਜਦੋਂ ਦਾ ਆਖਿਆ ਪਬਲਿਕ ਚਾਰਜ ਵਾਲਾ ਉਹ ਹੋ ਨਹੀਂ ਰਿਹਾ। ਤੇ ਅੱਜ ਫਾਈਨਲੀ ਜਿਹੜਾ ਉਹਨਾਂ ਨੇ ਇਹ ਕਾਨੂੰਨ ਜਿਹੜਾ ਆ ਉਹ ਅਨਾਊਂਸ ਜਿਹੜਾ ਉਹ ਕਰ ਦਿੱਤਾ ਆ। ਸੋ 3.5 ਲੱਖ ਜਿਹੜੇ ਇਸ ਟਾਈਮ ਮੌਜੂਦਾ ਤੌਰ ਦੇ ਉੱਤੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਈ ਲੋਕਾਂ ਦੇ ਉੱਤੇ ਜਿਹੜਾ ਇਸ ਦਾ ਅਸਰ ਜਿਹੜਾ ਉਹ ਪੈ ਸਕਦਾ ਆ। ਇਸ ਦਾ ਇਹ ਦੇਖੋ ਇਹ ਦਾਇਰਾ ਹੌਲੀ ਹੌਲੀ ਜਿਹੜਾ ਵਧਾਇਆ ਜਾ ਰਿਹਾ ਆ। ਪਹਿਲੋਂ ਅਸਾਈਲਮ ਸੀਕਰਸ ਰਿਫਿਊਜੀਆਂ ਨੂੰ ਕਿਹਾ ਗਿਆ ਵੀ ਤੁਸੀਂ ਮੈਕਸੀਕੋ ਦੇ ਵਿੱਚ ਹੀ ਰਹੋ, ਉੱਥੋਂ ਜਾ ਕੇ ਜਿਹੜਾ ਤੁਸੀਂ ਅਪਲਾਈ ਕਰੋ, ਜੇ ਤੁਹਾਨੂੰ ਆਗਿਆ ਮਿਲਦੀ ਹੈ ਤੇ ਫਿਰ ਤੁਸੀਂ ਇੱਧਰਲੇ ਪਾਸੇ ਨੂੰ ਆਓ। ਤੇ ਹੁਣ ਹੌਲੀ ਹੌਲੀ ਜਿਹੜੇ ਲੋਕ ਇੱਥੇ ਆਲਰੇਡੀ ਕਾਨੂੰਨੀ ਤੌਰ ਦੇ ਉੱਤੇ ਰਹਿ ਰਹੇ ਆ ਉਹਨਾਂ ਨੂੰ ਕਹਿੰਦੇ ਵੀ ਅਸੀਂ ਤੁਹਾਨੂੰ ਗ੍ਰੀਨ ਕਾਰਡ ਜੇ ਤੁਸੀਂ ਮਦਦ ਲਈ ਆ ਕਿਸੇ 36 ਮਹੀਨਿਆਂ 'ਚ 12 ਮਹੀਨੇ ਜੇ 12 ਵਾਰੀ ਜੇ ਕਿਸੇ ਨੇ ਮਦਦ ਲਈ ਆ ਪਿਛਲੇ 36 ਮਹੀਨਿਆਂ 'ਚ ਸਰਕਾਰ ਦੀ, ਤਾਂ ਅਸੀਂ ਤੁਹਾਨੂੰ ਗ੍ਰੀਨ ਕਾਰਡ ਜਿਹੜਾ ਉਹ ਨਹੀਂ ਦੇਣਾ। ਉਹਨਾਂ ਦਾ ਸਟੇਟਸ ਕੀ ਬਣੂਗਾ, ਇਹ ਬਹੁਤ ਅਜੇ ਆਰਗੂਮੈਂਟ ਦਾ ਜਿਹੜਾ ਵਿਸ਼ਾ ਹੈ, ਵਿਚਾਰ ਦਾ ਚਰਚਾ ਦਾ ਜਿਹੜਾ ਵਿਸ਼ਾ ਆ। ਪਰ ਇਹਦੇ ਨਾਲ ਇਹ ਆ ਵੀ ਓਵਰਆਲ ਜਿਹੜਾ ਸਾਰੇ ਦਾ ਸਾਰਾ ਹੀ ਰੁੱਖ ਗਨ ਕੰਟਰੋਲ ਦੀ ਜਿਹੜੀ ਗੱਲਾਂ ਤੋਂ ਲੈ ਕੇ ਹੁਣ ਸਿੱਧਾ ਹੀ ਇਮੀਗ੍ਰੇਸ਼ਨ ਦੇ ਉੱਤੇ ਟੋਟਲੀ ਜਿਹੜਾ 100% ਜਿਹੜਾ ਉਹ ਸ਼ਿਫਟ ਹੋਣ ਜਾ ਰਿਹਾ। ਜਿਹੜੇ ਡੈਮੋਕ੍ਰੇਟ ਪਾਰਟੀ ਦੇ ਕੈਂਡੀਡੇਟਸ ਵੀ ਹੋਣਗੇ ਉਹ ਵੀ ਆਪੋ ਆਪਣੇ ਜਿਹੜੇ ਵੱਖ-ਵੱਖ ਤੌਰ ਦੇ ਉੱਤੇ ਇਸ ਦੇ ਉੱਤੇ ਚਰਚਾਵਾਂ ਜਿਹੜੀਆਂ ਉਹ ਕਰਨਗੇ ਜੀ। ਸੋ ਬਿਲਕੁਲ ਅੱਜ ਉਹਨਾਂ ਨੇ ਜਿਹੜੀ ਕਰੂਸੀਨੈਲੀ ਉਹਨਾਂ ਦੀ ਪ੍ਰੈਸ ਕਾਨਫਰੰਸ ਹੋਈ ਆ, ਉਹਦੇ 'ਚ ਉਹਨਾਂ ਨੂੰ ਬਹੁਤ ਸਾਰੇ ਜਿਹੜੇ ਰਿਪੋਰਟਰਸ ਆ ਉਹਨਾਂ ਨੇ ਸਖਤ ਕੁਐਸਚਨ ਵੀ ਪੁੱਛੇ। ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਸਟੈਚੂ ਆਫ ਲਿਬਰਟੀ ਵਾਲਾ ਵੀ ਪੁੱਛਿਆ, ਉਹ ਕਹਿੰਦੇ ਵੀ ਅਸੀਂ ਨਹੀਂ ਕੇਅਰ ਕਰਦੇ ਹੈਗੇ ਵੀ ਬਹੁਤ ਜ਼ਿਆਦਾ ਜਿਹੜਾ ਆ ਮਿਸਯੂਜ਼ ਹੋ ਰਿਹਾ। ਦੂਸਰਾ ਜਿਹੜਾ ਆ ਉਹਨਾਂ ਨੂੰ ਇਹ ਪੁੱਛਿਆ ਗਿਆ ਵੀ ਜਿਹੜੀਆਂ ਮਿਸੀਸਿਪੀ ਦੇ ਵਿੱਚ ਰੇਡਸ ਪਈ ਸੀ ਪਿਛਲੇ ਵੀਕ 4-5 ਪਲਾਂਟਸ ਦੇ ਉੱਤੇ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ। ਤੇ ਉਹ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਿਹੜੇ ਬਿਜ਼ਨੈਸਿਸ ਆ ਉਹਨਾਂ ਦੇ ਉੱਤੇ ਵੀ ਰੇਡਸ ਪੈਣਗੀਆਂ। ਸੋ ਇੱਦਾਂ ਦਾ ਜਿਹੜਾ ਸਖਤ ਸਟੈਂਡ ਚੱਲ ਰਿਹਾ। ਸੋ ਬਿਲਕੁਲ ਇਹ ਅਕਤੂਬਰ 15 ਤੋਂ ਜਿਹੜਾ ਰੂਲ ਆ ਇਹ ਨਵਾਂ ਲਾਗੂ ਹੋਣ ਜਾ ਰਿਹਾ। ਤੇ ਇੱਕ ਜਗ੍ਹਾ ਮੈਂ ਪੜ੍ਹ ਰਿਹਾ ਸੀ, ਰਾਜਕਨਵੀਰ ਸਿੰਘ ਜੀ ਨੇ ਲਿਖਿਆ ਵੀ ਜਿਹੜੇ ਨਵੇਂ ਇਮੀਗ੍ਰੈਂਟਸ ਵੀ ਆ ਰਹੇ ਹੁਣ ਗ੍ਰੀਨ ਕਾਰਡ ਤੇ, ਉਹਨਾਂ ਦੀ ਵੀ ਜਦੋਂ ਐਪਲੀਕੇਸ਼ਨ ਉਹਨਾਂ ਨੇ ਚੈੱਕਅਪ ਕਰਨੀ ਆ ਉਹ ਪੂਰੀ ਉਹਨਾਂ ਤੋਂ ਵੈਰੀਫਾਈ ਕਰੂਗੇ ਵੀ ਬੰਦਾ ਜਾ ਕੇ, ਜਿਸ ਤਰ੍ਹਾਂ ਮੈਂ ਕਿਹਾ ਹੀ ਆ ਵੀ ਕਹਿੰਦੇ ਵੀ ਆਪਣੇ 2 ਲੱਤਾਂ ਤੇ ਖੜ ਜਾਊਗਾ ਕਿ ਨਹੀਂ, ਇਹ ਉੱਥੇ ਜੋਬ ਕਰ ਸਕਦਾ, ਇੰਗਲਿਸ਼ ਆਉਂਦੀ ਨਹੀਂ ਆਉਂਦੀ। ਤੇ ਜੇ ਉਹਨਾਂ ਨੂੰ ਜਰਾ ਵੀ ਸ਼ੱਕ ਪਈ ਇਹ ਪਬਲਿਕ ਬੈਨੀਫਿਟ ਲਊਗਾ ਤੇ ਉਹਨਾਂ ਤੋਂ $8100 ਤੱਕ ਦਾ ਜਿਹੜਾ ਬੌਂਡ ਆ ਉਹ ਵੀ ਰਿਕੁਆਇਰ ਕਰ ਸਕਦੇ ਹੈਗੇ ਆ। ਸੋ ਮੈਨੂੰ ਲੱਗਦਾ ਵੀ ਇਹਨੀ ਬੌਂਡ ਹੀ ਲਾ ਦੇਣਾ ਆ ਹਰ ਇੱਕ ਦੇ ਜਿਹੜਾ ਨਵੇਂ ਬੰਦੇ ਆ ਰਹੇ ਹੈਗੇ ਆ। ਦੈਟ ਇਜ਼ ਵੈਰੀ ਸੈਡ ਤੇ ਦੈਟ ਇਜ਼ ਵੈਰੀ ਬੈਡ। ਇਹ ਜਿਹੜੀ ਆਪਾਂ ਚੀਜ਼ ਆਪਾਂ ਕਹਿ ਸਕਦੇ ਹਾਂ ਵੀ ਬਹੁਤ ਸਾਰੇ ਲੋਕ ਜਿਹੜੇ ਆ ਇਸ ਦੇ ਕਰਕੇ ਜਿਹੜੇ ਕਾਫੀ ਰਗੜ ਜਿਹੜੇ ਇਸ ਦੇ ਕਰਕੇ ਹੋਣਗੇ। ਇੱਕ ਚੀਜ਼ ਹੋਰ ਇਹ ਧਿਆਨ ਫਿਰ ਮੰਗਦੀ ਹਰਜੋਤ ਸਿੰਘ ਜੀ ਵੀ ਜਿਨ੍ਹਾਂ ਲੋਕਾਂ ਨੇ ਸਪਾਂਸਰ ਕੀਤਾ ਹੈ ਬਹੁਤ ਸਾਰੇ ਲੋਕਾਂ ਨੂੰ, ਉਹਨਾਂ ਦੇ ਉੱਤੇ ਵੀ ਜਿਹੜਾ ਅਸਰ ਪੈਣਾ ਆ। ਰੀਜ਼ਨ ਇਹ ਆ ਵੀ ਸਰਕਾਰ ਨੇ ਕਹਿਣਾ ਆ ਜੇ ਮੰਨ ਲਓ ਉਹਨਾਂ ਨੇ ਅਲਾਉ ਕਰ ਦਿੱਤਾ, ਜੇ ਕਿਸੇ ਨੇ ਸਪਾਂਸਰ ਕੀਤਾ ਹੋਇਆ ਆ ਤੇ ਬਾਅਦ ਦੇ ਵਿੱਚ ਜੇ ਉਹਨਾਂ ਨੇ ਪਬਲਿਕ ਚਾਰਜ ਦੇ ਲਈ ਅਪਲਾਈ ਕੀਤਾ, ਉਹਨਾਂ ਨੇ ਸਿੱਧਾ ਸਪਾਂਸਰ ਨੂੰ ਕਹਿਣਾ ਵੀ ਤੁਸੀਂ ਤਾਂ ਜ਼ਿੰਮੇਵਾਰੀ ਲਈ ਸੀ ਆਉਣ ਵਾਲੇ ਸਾਲਾਂ ਇੰਨੇ ਸਾਲਾਂ ਦੀ, ਇਸ ਬੰਦੇ ਦੇ ਲਈ ਜਾਂ ਇਸ ਪਰਿਵਾਰ ਦੀ ਤੁਸੀਂ ਜ਼ਿੰਮੇਵਾਰੀ ਲਈ ਸੀਗੀ, ਤੁਹਾਡੇ ਕਰਕੇ ਅਸੀਂ ਇੱਥੇ ਇਹਨਾਂ ਨੂੰ ਆਉਣ ਦਿੱਤਾ ਆ ਤੇ ਹੁਣ ਇਹ ਸਰਕਾਰ ਤੋਂ ਪੈਸਾ ਕੋ ਮੰਗਦੇ ਆ। ਤੇ ਜੇ ਮੰਨ ਲਓ ਉਹਨਾਂ ਨੇ ਅਲਾਉ ਵੀ ਕਰ ਦਿੱਤਾ ਤੇ ਹੋ ਸਕਦਾ ਵੀ ਉਹ ਜਿਹੜੇ ਸਪਾਂਸਰ ਹੈਗਾ ਉਹਨਾਂ ਦੇ ਉੱਤੇ ਲੀਨ ਪਾ ਦੇਣ ਜਾਂ ਉਹਨਾਂ ਤੋਂ ਜਿਹੜੇ ਉਹ ਪੈਸੇ ਜਿਹੜੇ ਵਾਪਸ ਲੈਣ ਦੀ ਜਿਹੜੀ ਉਹ ਗੱਲ ਉਹ ਆਖਣ। ਇੱਦਾਂ ਦੀ ਚਰਚਾ ਆਲਰੇਡੀ ਪਹਿਲਾਂ ਚੱਲੀ ਵੀ ਸੀਗੀ, ਹੁਣ ਅੱਜ ਤੋਂ ਕੁਝ ਸਮਾਂ ਪਹਿਲਾਂ ਜਿਹੜੀ ਇੱਦਾਂ ਦੀ ਚਰਚਾ ਜਿਹੜੀ ਉਹ ਚੱਲੀ ਵੀ ਸੀਗੀ। ਸੋ ਜਿੰਨੇ ਵੀ ਐਫੀਡੇਵਿਟ ਆਫ ਸਪੋਰਟ ਦੇ ਨਾਲ ਅਸੀਂ ਇਹ ਨਹੀਂ ਕਹਿੰਦਾ ਵੀ ਭਾਈ ਤੁਸੀਂ ਕਿਸੇ ਦੀ ਮਦਦ ਨਾ ਕਰੋ, ਮਦਦ ਕਰੋ ਡੈਫੀਨੇਟਲੀ ਜਿੰਨੀ ਤੁਹਾਡਾ ਚਾਦਰ ਹੈਗੀ ਉਸ ਦੇ ਹਿਸਾਬ ਦੇ ਨਾਲ ਜਿਹੜੀ ਉਹ ਮਦਦ ਕਰੋ। ਇਹ ਨਾ ਹੋਵੇ ਵੀ ਬਾਅਦ 'ਚ
ਜਿਹੜੇ ਉਹ ਲੈਣੇ ਮੇਕ ਦੇ ਸ਼ੋਰ ਕਰ ਦੇਣੇ ਲਓ ਪੈ ਵੀ ਜਿਹੜਾ ਜਾਣ। ਬੰਦਾ ਆ ਰਿਹਾ ਵੀ ਉਹ ਕਿਤੇ ਬੈਨੀਫਿਟ ਉਦਾਂ ਦਾ ਨਾ ਲਵੇ, ਤਾਂ ਕਿ ਤੁਸੀਂ ਜਿਹੜੇ ਆ ਰਗੜ ਨਾ ਖੁਦ ਹੋਵੋ। ਨਾ ਰਗੜ ਹੋ ਜਾਓ। ਜੀ ਬਿਲਕੁਲ ਜੀ। ਬਿਲਕੁਲ ਇਹ ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਆਉਣ ਵਾਲੇ ਦਿਨਾਂ 'ਚ ਵੀ ਇਸ ਜਿਹੜਾ ਨਵਾਂ ਰੂਲ ਅਕਤੂਬਰ 15 ਤੋਂ ਜਿਹੜਾ ਲਾਗੂ ਹੋ ਜਾਣਾ ਆ, ਉਹਦੇ ਬਾਰੇ ਅਸੀਂ ਤੁਹਾਨੂੰ ਅਪਡੇਟਸ ਕਰਦੇ ਰਹਾਂਗੇ। ਜਿੰਨੇ ਵੀ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਹੈਗੇ ਪੂਰੇ ਦੁਨੀਆ 'ਚ, ਜਿਹੜੇ ਵੀ ਇੱਥੇ ਅਮਰੀਕਾ 'ਚ ਆ ਰਹੇ ਹੈਗੇ ਆ, ਉਹਨਾਂ ਨੂੰ ਜ਼ਰੂਰ ਕਿਹਾ ਕਰੋ ਇਹ ਪ੍ਰੋਗਰਾਮ ਸਵੇਰ ਵਾਲਾ ਅਪਡੇਟ ਅਮਰੀਕਾ ਸੁਣਿਆ ਕਰੋ, ਤਾਂ ਕਿ ਇਹਦੇ ਵਿੱਚ ਜਿਹੜੀਆਂ ਅਪਡੇਟਸ ਆ ਤੁਹਾਨੂੰ ਪਤਾ ਚੱਲਦੀਆਂ ਰਹਿਣ ਸਾਡੇ ਮੁਲਕ ਦੇ ਵਿੱਚ ਕੀ ਕੁਝ ਵਾਪਰ ਰਿਹਾ ਹੈਗਾ ਆ। ਜੀ ਜੀ ਬਿਲਕੁਲ। ਤੇ ਇੱਥੇ ਜਿਹੜਾ ਆਪਣਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਆਪਾਂ ਸਮਾਪਤ ਕਰਦੇ ਹਾਂ। ਮਿਲਦੇ ਹਾਂ ਆਪਾਂ ਆਪਣੇ ਸਾਰੇ ਹੀ ਜਿਹੜੇ ਸਰੋਤਿਆਂ ਨੂੰ ਜਿਹੜਾ ਉਹ ਅਗਲੀ ਵਾਰ ਤੱਕ ਲਈ ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਭਨਾਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, EMPLOYMENT ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ।